ਇਹ ਹੁਣ ਉਹ ਵਕਤ ਆ ਜਦੋਂ ਸਾਰਿਆਂ ਦੇ ਨਿਆਣੇ ਬੈਕ ਟੂ ਸਕੂਲ, ਚਾਹੇ ਉਹ K through 12 ਆ ਤੇ ਹਾਈ ਸਕੂਲ ਤੱਕ ਆ, ਤੇ ਚਾਹੇ ਉਹ ਅੱਗੇ ਕਾਲਜਸ ਦੇ ਵਿੱਚ, ਯੂਨੀਵਰਸਿਟੀਜ਼ ਦੇ ਵਿੱਚ ਜਿਨ੍ਹਾਂ ਨੇ ਜਿਹੜਾ ਉਹ ਜਾਣਾ ਆ, ਸਾਰੇ ਜਾਣੇ ਕਲਾਸਾਂ ਰਜਿਸਟਰ ਕਰਕੇ ਆਪੋ ਆਪਣੀਆਂ ਜਿਹੜੇ ਸਕੂਲਾਂ ਕਾਲਜਸ ਦੇ ਵਿੱਚ ਜਾ ਰਹੇ ਆ। ਓਵਰਆਲ ਬਰੀਫ ਰਨ ਡਾਊਨ ਦਿਓ। ਐਜ਼ ਏ ਐਡਮਿਨਿਸਟ੍ਰੇਟਰ ਇੱਕ ਕਾਲਜ ਦੇ ਵਿੱਚ ਗੁਰਮਿੰਦਰ ਸਿੰਘ ਜੀ, ਕਾਫੀ ਬਿਜ਼ੀ ਵਕਤ ਹੁੰਦਾ ਹੈ ਸ਼ੁਰੂਆਤ ਦੇ ਦਿਨ ਜਦੋਂ ਕਾਲਜ ਸਕੂਲ ਦੁਬਾਰਾ ਜਿਹੜੇ ਉਹ ਲੱਗਦੇ ਆ। ਬਹੁਤ ਤਿਆਰੀਆਂ ਚੱਲਦੀਆਂ ਜੀ, ਬਹੁਤ ਖੁਸ਼ੀ ਹੁੰਦੀ ਹੈ ਜਿਹੜੇ ਸਟੂਡੈਂਟਸ ਆਪਣੇ ਵਾਪਸ ਕੈਂਪਸ ਦੇ ਵਿੱਚ ਆਉਂਦੇ, ਜਿਹਦਾ ਲਾਈਫ ਮੁੜ ਕੇ ਆ ਜਾਂਦੀ ਆ, ਤੇ ਸਾਨੂੰ ਤਾਂ ਚਾਅ ਚੜ ਜਾਂਦਾ ਹੈ ਕਿਉਂਕਿ ਅਸੀਂ ਉਹਨਾਂ ਦੇ ਲਈ ਹੀ ਇੱਥੇ ਸਰਵ ਕਰਨ ਦੇ ਲਈ ਸਾਡੀ ਕੋਸ਼ਿਸ਼ ਇਹੀ ਹੈ ਕਿ ਕਿੱਦਾਂ ਉਹਨਾਂ ਨੂੰ ਅੱਗੇ ਕਾਮਯਾਬ ਕਰੀਏ। ਜਦੋਂ ਬੈਕ ਟੂ ਸਕੂਲ ਆਪਾਂ ਜਾਂਦੇ ਆ ਗੁਰਵਿੰਦਰ ਜੀ, ਸੋ ਕਿਹੜੀਆਂ ਚੀਜ਼ਾਂ ਦਾ ਧਿਆਨ ਐਜ਼ ਏ ਪੇਰੈਂਟ, ਐਜ਼ ਏ ਸਟੂਡੈਂਟ ਰੱਖਣਾ ਹੁੰਦਾ? ਜਿਹੜੇ ਤੁਸੀਂ ਸਕੂਲ ਦੇ ਵਿੱਚ ਜੇ ਤੁਸੀਂ ਪਹਿਲੇ ਦਿਨ ਆਉਣੇ ਆ, ਤੁਹਾਨੂੰ ਉਹ ਤੋਂ ਤੁਹਾਡੀਆਂ ਪ੍ਰੈਪਰੇਸ਼ਨ ਤੁਹਾਨੂੰ ਘੱਟੋ ਘੱਟ ਹਫ਼ਤੇ 2 ਹਫ਼ਤੇ ਪਹਿਲਾਂ ਤੋਂ ਹੀ ਤੁਹਾਨੂੰ ਉਹਦੀ ਸ਼ੁਰੂਆਤ ਕਰਨੀ ਪੈਂਦੀ ਆ ਕਿ ਮੇਰੀਆਂ ਕਲਾਸਾਂ ਕਿੱਥੇ ਹੈਗੀਆਂ ਆ ਤੇ ਮੇਰੇ ਕੋਰਸ ਦੇ ਲਈ ਕਿਹੜੀ ਕਿਤਾਬ ਚਾਹੀਦੀ ਆ। ਕਿਉਂਕਿ ਕਈ ਵਾਰੀ ਕੀ ਹੁੰਦਾ ਹੈ, ਤੁਸੀਂ ਪਹਿਲੇ ਦਿਨ ਕਲਾਸ ਦੇ ਵਿੱਚ ਆਓ ਤੇ ਤੁਹਾਡੇ ਕੋਲ ਕਿਤਾਬ ਨਾ ਹੋਵੇ ਜਾਂ ਤੁਸੀਂ ਸਿਲੇਬਸ ਨਾ ਪੜ੍ਹਿਆ ਹੋਵੇ, ਤੁਸੀਂ ਹੌਲੀ ਹੌਲੀ ਤੁਹਾਡਾ ਟਾਈਮ ਬਹੁਤ ਪਿੱਛੇ ਪੈਣਾ ਸ਼ੁਰੂ ਹੋ ਜਾਂਦਾ। ਤੇ ਦੂਜੀ ਗੱਲ ਹੈਗੀ ਹੈ ਕਿ ਜਿੱਦਾਂ ਹੁਣ ਆਪਾਂ ਪਹਿਲਾਂ ਤੋਂ ਗੱਲ ਕਰਦੇ ਆਏ ਆ ਕਿ ਯੂ ਹੈਵ ਟੂ ਸਟਾਰਟ ਵਿਦ ਐਂਡ ਇਨ ਮਾਈਂਡ, ਵੀ ਮੇਰਾ ਇਸ ਸਮੈਸਟਰ ਦੇ ਵਿੱਚ ਜਿਹੜੀਆਂ ਮੈਂ ਕਲਾਸਿਸ ਲੈ ਰਿਹਾ ਆ, ਉਹਦਾ ਮੇਰੀ ਜਿਹੜੀ ਐਂਡ ਗੋਲ ਹੈਗਾ ਆ ਡਿਗਰੀ ਦਾ ਜਾਂ ਤੁਹਾਡਾ ਕੋਈ ਸਰਟੀਫਿਕੇਟ ਦਾ, ਕੀ ਉਹ ਪੂਰਾ ਹੋਊਗਾ। ਬੈਕ ਟੂ ਸਕੂਲ ਜਦੋਂ ਜਾਂਦੇ ਆ, ਹਰ ਵਾਰੀ ਜਿਹੜੇ ਸਕੂਲ ਦੇ ਵਿੱਚ ਕੁਝ ਪ੍ਰੋਗਰਾਮ ਕਈ ਵਾਰੀ ਬੰਦ ਹੋ ਜਾਂਦੇ, ਕੁਝ ਨਵੇਂ ਚੱਲ ਪੈਂਦੇ ਆ, ਉਹਨਾਂ ਦੀ ਇਨਫੋਰਮੇਸ਼ਨ ਕਿੱਦਾਂ ਹੁੰਦੀ? ਹਾਂਜੀ, ਜਿਹੜੇ ਸਾਡੇ ਯੂਨੀਵਰਸਿਟੀਜ਼ ਤੇ ਜਿਹੜੀਆਂ ਸਾਡੇ ਕਮਿਊਨਿਟੀ ਕਾਲਜ ਦੇ ਵਿੱਚ ਜਿਹੜੇ ਫਰੈਸ਼ਮੈਨ ਹੁੰਦੇ ਜਾਂ ਜਿਹੜੇ ਹਾਈ ਸਕੂਲ ਸਟੂਡੈਂਟ ਪਹਿਲੀ ਵਾਰੀ ਕਾਲਜ ਆਉਂਦੇ ਆ, ਉਹਨਾਂ ਦੇ ਲਈ ਕਾਲਜ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿੱਦਾਂ ਮਾਊਂਟੇਨ ਲਾਇਨ ਪ੍ਰੀਵਿਊ, ਅਸੀਂ ਓਪਨ ਸਕੂਲ ਵਾਂਗੂ ਕਹਿ ਲਓ ਹਨਾ, ਤੇ ਅਸੀਂ ਨਾਟ ਓਨਲੀ ਸਟੂਡੈਂਟਸ, ਅਸੀਂ ਉਹਨਾਂ ਦੇ ਪੇਰੈਂਟਸ ਨੂੰ ਵੀ ਇਨਵਾਈਟ ਕਰਦੇ ਹਾਂ ਕਿਉਂਕਿ ਜਿਹੜਾ ਤੁਸੀਂ ਪੜ੍ਹਾਈ ਆ ਤੁਹਾਡੀ ਇਹ ਇਟਸ ਅ ਫੈਮਿਲੀ ਅਫੇਅਰ, ਤੇ ਉਹ ਫਿਰ ਪੇਰੈਂਟਸ ਵੀ ਨਾਲ ਆਉਂਦੇ ਆਪਣੇ ਸਟੂਡੈਂਟਸ ਦੇ, ਤੇ ਉਹ ਅਸੀਂ ਸਾਡੇ ਕਾਉਂਸਲਰਸ ਉਹਨਾਂ ਦੇ ਨਾਲ ਬੈਠ ਕੇ ਉਹਨਾਂ ਨੂੰ ਪਹਿਲਾਂ ਦੱਸਦੇ ਆ, ਫਿਰ ਅਸੀਂ ਉਹਨਾਂ ਨੂੰ ਵੱਖਰੇ ਥਾਂ ਤੇ ਲਿਜਾ ਕੇ ਉਹਨਾਂ ਨੂੰ ਦੱਸਦੇ ਆ ਕਿ ਤੁਹਾਡਾ ਟਿਊਟੋਰੀਅਲ ਸਰਵਿਸਿਜ਼ ਤੁਹਾਨੂੰ ਕਿੱਥੇ ਮਿਲਣੀਆਂ, ਤੁਹਾਡੀਆਂ ਰਾਈਟਿੰਗ ਸੈਂਟਰ ਤੁਹਾਡਾ ਕਿੱਥੇ ਆ, ਮੈਥ ਸੈਂਟਰ ਤੁਹਾਡਾ ਕਿੱਥੇ ਆ, ਲਾਇਬ੍ਰੇਰੀ ਕਿੱਥੇ ਹੈਗੀ ਆ, ਤੇ ਅਸੀਂ ਉਹਨਾਂ ਨੂੰ ਵੱਖਰੇ ਥਾਂ ਤੇ ਲਿਜਾ ਕੇ ਤੇ ਵੱਖਰੇ ਪ੍ਰੋਗਰਾਮਸ ਬਾਰੇ ਵੀ ਦੱਸਦੇ ਆ, ਤੇ ਆਲਸੋ ਵੱਖਰੇ ਕੈਰੀਅਰਸ ਚੋਇਸਿਸ ਬਾਰੇ ਵੀ ਦੱਸਦੇ ਆ। ਫਾਈਨੈਂਸ਼ੀਅਲ ਏਡ ਨੂੰ ਲੈ ਕੇ ਫਰਾਡ ਤੇ ਸਕੈਮ ਜੀ, ਇਹ ਕੀ ਜਿਹੜਾ ਉਹ ਮਸਲਾ ਬਣਿਆ ਪਿਆ ਆ? AI ਨੇ ਜਿੱਥੇ ਬਹੁਤ ਸਾਰੀ ਜਿਹੜੀ ਉਹ ਮਦਦ ਕੀਤੀ ਆ ਬਹੁਤ ਸਾਰੇ ਸਟੂਡੈਂਟਸ ਦੇ ਲਈ ਵੀ, ਟੀਚਰਸ ਦੇ ਲਈ ਵੀ, ਪਰ ਕਹਿੰਦੇ ਹੁਣ AI ਬੋਟਸ ਹੀ ID ਨਕਲੀ ਦਿਖਾ ਕੇ ਜਾਂ ਆਈਡੈਂਟੀਟੀ ਥੈਫਟ ਕਰਕੇ ਜਾਂ ਕੁਝ ਵੀ ਕਰਕੇ ਲੋਕ ਉਹਦੇ ਸਹਾਰੇ ਦੇ ਨਾਲ ਫਾਈਨੈਂਸ਼ੀਅਲ ਏਡ ਦਾ ਫਰਾਡ ਸਕੈਮ ਕਰਨ ਲੱਗ ਗਏ। ਜਿਹੜੇ AI ਹੈਗੇ ਆ, ਉਹਨਾਂ ਨੇ ਆਪਣੇ ਫੇਕ ਆਈਡੀਜ਼ ਕਹਿ ਲਓ, ਆਈਡੈਂਟੀਟੀਜ਼ ਕਹਿ ਲਓ, ਉਹਨਾਂ ਨੇ ਆਪਣੇ ਫੇਕ ਸਟੂਡੈਂਟਸ ਬਣਾ ਲਏ ਉਹਨਾਂ ਨੇ ਆਪਣੇ, ਤੇ ਮੇਰੀ ਤਾਂ ਸੁਣਨ ਦੇ ਵਿੱਚ ਵੀ ਹੈਗਾ ਕਈ ਕਲਾਸਾਂ ਦੇ ਵਿੱਚ ਆਲਮੋਸਟ 50% ਸਟੂਡੈਂਟ ਆਨਲਾਈਨ ਕਲਾਸ ਦੇ ਵਿੱਚ ਫੇਕ ਸਟੂਡੈਂਟਸ ਹੈਗੇ ਆ। 50% ਹਨਾ, ਤੇ ਮਤਲਬ ਤੇ ਫਿਰ ਇਸ ਸਿਸਟਮ ਨੂੰ ਚੈੱਕ ਕਿੱਦਾਂ ਕੀਤਾ ਹੁਣ ਜਾ ਰਿਹਾ? ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਸਭ ਨੂੰ ਜੀ ਆਇਆਂ ਨੂੰ, ਸਭ ਨੂੰ ਸਤਿ ਸ੍ਰੀ ਅਕਾਲ। ਪ੍ਰੋਗਰਾਮ ਗੇਟਵੇ ਟੂ ਕਾਲਜ ਦੇ ਵਿੱਚ ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਗੁਰਮਿੰਦਰ ਸਿੰਘ ਸੰਘਾ ਜੀ, ਮਡੇਰਾ ਕਮਿਊਨਿਟੀ ਕਾਲਜ ਦੇ ਵਾਈਸ ਪ੍ਰੈਜ਼ੀਡੈਂਟ। ਗੁਰਮਿੰਦਰ ਸੰਘਾ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਰਾਜ, ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ। ਗੇਟਵੇ ਟੂ ਕਾਲਜ ਪ੍ਰੋਗਰਾਮ ਦੇ ਵਿੱਚ ਅੱਜ ਜਿਹੜੀ ਆਪਾਂ ਗੱਲਬਾਤ ਕਰਾਂਗੇ ਆਪਣੇ ਸਰੋਤਿਆਂ ਦਰਸ਼ਕਾਂ ਦੇ ਨਾਲ, ਜਿਵੇਂ ਆਪਾਂ ਜਾਣਦੇ ਹਾਂ ਵੀ ਇਹ ਹੁਣ ਉਹ ਵਕਤ ਆ ਜਦੋਂ ਸਾਰਿਆਂ ਦੇ ਨਿਆਣੇ ਬੈਕ ਟੂ ਸਕੂਲ, ਚਾਹੇ ਉਹ K through 12 ਆ ਤੇ ਹਾਈ ਸਕੂਲ ਤੱਕ ਆ, ਤੇ ਚਾਹੇ ਉਹ ਅੱਗੇ ਕਾਲਜਸ ਦੇ ਵਿੱਚ, ਯੂਨੀਵਰਸਿਟੀਜ਼ ਦੇ ਵਿੱਚ ਜਿਨ੍ਹਾਂ ਨੇ ਜਿਹੜਾ ਉਹ ਜਾਣਾ ਆ, ਸਾਰੇ ਜਾਣੇ ਕਲਾਸਾਂ ਰਜਿਸਟਰ ਕਰਕੇ ਆਪੋ ਆਪਣੀਆਂ ਜਿਹੜੇ ਸਕੂਲਾਂ ਕਾਲਜਸ ਦੇ ਵਿੱਚ ਜਾ ਰਹੇ ਆ। ਇੱਕ ਓਵਰਆਲ ਬਰੀਫ ਰਨ ਡਾਊਨ ਦਿਓ। ਐਜ਼ ਏ ਐਡਮਿਨਿਸਟ੍ਰੇਟਰ ਇੱਕ ਕਾਲਜ ਦੇ ਵਿੱਚ ਗੁਰਮਿੰਦਰ ਸਿੰਘ ਜੀ, ਕਾਫੀ ਬਿਜ਼ੀ ਵਕਤ ਹੁੰਦਾ ਹੈ ਸ਼ੁਰੂਆਤੀ ਦੇ ਦਿਨ, ਸ਼ੁਰੂਆਤ ਦੇ ਦਿਨ ਜਦੋਂ ਕਾਲਜ ਸਕੂਲ ਦੁਬਾਰਾ ਜਿਹੜੇ ਉਹ ਲੱਗਦੇ ਆ। ਜੀ, ਬਹੁਤ ਆਪਣਾ ਟਾਈਮ ਕੰਜ਼ਿਊਮਿੰਗ ਕਹਿ ਲਓ, ਸਾਡੀਆਂ ਤਿਆਰੀਆਂ ਦਾ ਬਹੁਤ ਚਿਰ ਤੋਂ ਸ਼ੁਰੂ ਹੋ ਜਾਂਦੀਆਂ। ਸਾਡਾ ਜਿਹੜਾ ਸਾਨੂੰ ਬਹੁਤ ਚਾਅ ਚੜ ਜਾਂਦਾ ਆ ਕਿ ਸਾਡੇ ਜਿਹੜੇ ਨਵੇਂ ਸਟੂਡੈਂਟਸ ਆ ਉਹਨਾਂ ਨੇ ਕਾਲਜ ਦੇ ਵਿੱਚ ਆਉਣਾ ਆ,
ਤੇ ਐਜ਼ ਐਨ ਐਡਮਿਨਿਸਟ੍ਰੇਸ਼ਨ ਅਸੀਂ ਤਾਂ ਕਾਲਜ ਦੇ ਵਿੱਚ ਸਾਰਾ ਸਾਲ ਹੀ ਹੁੰਦੇ ਹਾਂ ਤੇ ਸਾਡੀਆਂ ਸਮਰ ਕਲਾਸਿਸ ਜਿੱਦਾਂ ਇੱਕ ਪਾਸੋਂ ਅਸੀਂ ਫਿਨਿਸ਼ ਕਰਕੇ ਤੇ ਫਿਰ ਵਿੱਚ ਥੋੜ੍ਹਾ ਜਿਹਾ ਸਾਡੇ ਕੋਲ ਹਫ਼ਤਾ ਤੱਕ ਟਾਈਮ ਹੁੰਦਾ ਕਿ ਅਸੀਂ ਤਿਆਰੀ ਕਰੀਏ ਆਪਣੇ ਜਿਹੜੇ ਨਵੇਂ ਸਟੂਡੈਂਟਸ ਹੈਗੇ ਉਹਨਾਂ ਨੂੰ ਵੈਲਕਮ ਕਰਨ ਦੇ ਲਈ। ਤੇ ਸਾਡੇ ਜਿੱਦਾਂ ਹੁਣ ਮਡੇਰੇ ਕਾਲਜ ਦੇ ਵਿੱਚ ਅਸੀਂ ਇੱਕ ਵੈਲਕਮ ਵੀਕ ਰੱਖਿਆ ਸੀਗਾ ਪਹਿਲੇ ਹਫ਼ਤੇ, ਜਿਹੜਾ ਪਿਛਲੇ ਹਫ਼ਤੇ ਸਾਡਾ ਕਾਲਜ ਸ਼ੁਰੂ ਹੋਇਆ ਤੇ ਉਹਦੇ ਵਿੱਚ ਅਸੀਂ ਵੱਖੋ ਵੱਖਰੇ ਥਾਂ ਤੇ ਬੂਥ ਲਾ ਕੇ ਬੱਚਿਆਂ ਲਈ, ਸਟੂਡੈਂਟਸ ਦੇ ਲਈ ਵੈਲਕਮ ਕਰਨ ਲਈ ਉਹਨਾਂ ਨੂੰ ਰਿਸੋਰਸਿਸ ਸੀਗੇ, ਕਿਉਂਕਿ ਕਈ ਹੁੰਦਾ ਹੈ ਨਵੇਂ ਸਟੂਡੈਂਟਸ ਆਉਂਦੇ ਆ ਹਾਈ ਸਕੂਲ ਤੋਂ, ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਮੈਂ ਕਿੱਧਰ ਜਾਣਾ, ਕਿਹੜੀ ਬਿਲਡਿੰਗ ਦੇ ਵਿੱਚ ਜਾਣਾ। ਉੱਦਾਂ ਤਾਂ ਉਹ ਸੰਗਦੇ ਵੀ ਹੁੰਦੇ ਆ, ਤਾਂ ਸਾਡਾ ਮੇਨ ਮਕਸਦ ਇਹੀ ਹੁੰਦਾ ਕਿ ਆਪਾਂ ਬੱਚਿਆਂ ਨੂੰ, ਸਟੂਡੈਂਟਸ ਨੂੰ ਵੈਲਕਮ ਕਰੀਏ, ਉਹਨਾਂ ਨੂੰ ਆਪਾਂ ਕਲਾਸਾਂ ਦੇ ਵਿੱਚ ਛੱਡ ਕੇ ਜਾਈਏ ਤੇ ਉਹਨਾਂ ਦਾ ਜਿਹੜਾ ਮਾਹੌਲ ਉਹ ਚੰਗਾ ਬਣੇ। ਤੇ ਬਹੁਤ ਤਿਆਰੀਆਂ ਚੱਲਦੀਆਂ ਜੀ, ਬਹੁਤ ਖੁਸ਼ੀ ਹੁੰਦੀ ਹੈ ਜਿਹੜੇ ਸਟੂਡੈਂਟਸ ਆਪਣੇ ਵਾਪਸ ਕੈਂਪਸ ਦੇ ਵਿੱਚ ਆਉਂਦੇ, ਜਿਹਦਾ ਲਾਈਫ ਮੁੜ ਕੇ ਆ ਜਾਂਦੀ ਆ, ਤੇ ਸਾਨੂੰ ਤਾਂ ਚਾਅ ਚੜ੍ਹ ਜਾਂਦਾ ਹੈ ਕਿਉਂਕਿ ਅਸੀਂ ਉਹਨਾਂ ਦੇ ਲਈ ਹੀ ਇੱਥੇ ਸਰਵ ਕਰਨ ਦੇ ਲਈ ਸਾਡੀ ਕੋਸ਼ਿਸ਼ ਇਹੀ ਹੈ ਕਿ ਕਿੱਦਾਂ ਉਹਨਾਂ ਨੂੰ ਅੱਗੇ ਕਾਮਯਾਬ ਕਰੀਏ। ਜੀ। ਅੱਛਾ, ਦੋਨਾਂ ਪਰਸਪੈਕਟਿਵ ਤੋਂ ਦੱਸਿਓ, ਚਾਹੇ ਉਹ ਸਕੂਲ ਲੈਵਲ ਤੇ ਆ ਤੇ ਚਾਹੇ ਜਿਹੜਾ ਕਾਲਜ ਯੂਨੀਵਰਸਿਟੀ ਦੇ ਲੈਵਲ ਤੇ ਆ। ਜਦੋਂ ਬੈਕ ਟੂ ਸਕੂਲ ਆਪਾਂ ਜਾਂਦੇ ਆ ਗੁਰਵਿੰਦਰ ਜੀ, ਸੋ ਕਿਹੜੀਆਂ ਚੀਜ਼ਾਂ ਦਾ ਧਿਆਨ ਐਜ਼ ਏ ਪੇਰੈਂਟ, ਐਜ਼ ਏ ਸਟੂਡੈਂਟ ਰੱਖਣਾ ਹੁੰਦਾ ਹੈ? ਜੀ, ਤੁਹਾਡਾ ਬਹੁਤ ਵਧੀਆ ਸਵਾਲ ਆ ਕਿ ਮੈਂ ਜਿੱਦਾਂ ਕਹਿੰਦਾ ਵੀ ਗੁੱਡ ਸਟਾਰਟ ਇਜ਼ ਅ ਹਾਫ ਵਿਨ। ਤੇ ਜਿਹੜੇ ਤੁਸੀਂ ਸਕੂਲ ਦੇ ਵਿੱਚ ਜੇ ਤੁਸੀਂ ਪਹਿਲੇ ਦਿਨ ਆਉਨੇ ਆ, ਤੁਹਾਨੂੰ ਉਹ ਤੋਂ ਤੁਹਾਡੀਆਂ ਪ੍ਰੈਪਰੇਸ਼ਨ ਤੁਹਾਨੂੰ ਘੱਟੋ ਘੱਟ ਹਫ਼ਤੇ 2 ਹਫ਼ਤੇ ਪਹਿਲਾਂ ਤੋਂ ਹੀ ਤੁਹਾਨੂੰ ਉਹਦੀ ਸ਼ੁਰੂਆਤ ਕਰਨੀ ਪੈਂਦੀ ਆ ਕਿ ਮੇਰੀਆਂ ਕਲਾਸਾਂ ਕਿੱਥੇ ਹੈਗੀਆਂ ਆ ਤੇ ਮੇਰੇ ਕੋਰਸ ਦੇ ਲਈ ਕਿਹੜੀ ਕਿਤਾਬ ਚਾਹੀਦੀ ਆ। ਕਈ ਫੈਕਲਟੀ ਹੁੰਦੇ ਆ ਕਿ ਆਪਣਾ ਸਿਲੇਬਸ ਉਹ ਪਹਿਲਾਂ ਹੀ ਪਬਲਿਸ਼ ਕਰ ਦਿੰਦੇ ਆ। ਜਿਹੜੇ ਸਟੂਡੈਂਟਸ ਨੇ ਉਹ ਲੌਗ ਇਨ ਕਰਕੇ ਦੇਖਦੇ ਆ ਕਿ ਰਿਸੋਰਸ ਮਟੀਰੀਅਲ ਕੀ ਹੈਗਾ ਆ। ਤੇ ਬਾਕੀ ਕਿਉਂਕਿ ਕਈ ਵਾਰੀ ਕੀ ਹੁੰਦਾ ਹੈ, ਤੁਸੀਂ ਪਹਿਲੇ ਦਿਨ ਕਲਾਸ ਦੇ ਵਿੱਚ ਆਓ ਤੇ ਤੁਹਾਡੇ ਕੋਲ ਕਿਤਾਬ ਨਾ ਹੋਵੇ ਜਾਂ ਤੁਸੀਂ ਸਿਲੇਬਸ ਨਾ ਪੜ੍ਹਿਆ ਹੋਵੇ, ਤੁਸੀਂ ਹੌਲੀ ਹੌਲੀ ਤੁਸੀਂ ਤੁਹਾਡਾ ਟਾਈਮ ਬਹੁਤ ਪਿੱਛੇ ਪੈਣਾ ਸ਼ੁਰੂ ਹੋ ਜਾਂਦਾ ਤੇ ਤੁਸੀਂ ਤਿਆਰੀ ਕਰੋ। ਪਹਿਲੀ ਗੱਲ ਤੇ ਦੂਜੀ ਗੱਲ ਹੈਗੀ ਹੈ ਕਿ ਜਿੱਦਾਂ ਹੁਣ ਆਪਾਂ ਪਹਿਲਾਂ ਤੋਂ ਗੱਲ ਕਰਦੇ ਆਏ ਹਾਂ ਕਿ ਯੂ ਹੈਵ ਟੂ ਸਟਾਰਟ ਵਿਦ ਐਂਡ ਇਨ ਮਾਈਂਡ। ਵੀ ਮੇਰਾ ਇਸ ਸਮੈਸਟਰ ਦੇ ਵਿੱਚ ਜਿਹੜੀਆਂ ਮੈਂ ਕਲਾਸਿਸ ਲੈ ਰਿਹਾ ਹਾਂ ਉਹਦਾ ਮੇਰੀ ਜਿਹੜੀ ਐਂਡ ਗੋਲ ਹੈਗਾ ਆ ਡਿਗਰੀ ਦਾ ਜਾਂ ਤੁਹਾਡਾ ਕੋਈ ਸਰਟੀਫਿਕੇਟ ਦਾ, ਕੀ ਉਹ ਪੂਰਾ ਹੋਊਗਾ? ਕਿ ਮੈਨੂੰ ਸਾਰੇ ਕੋਰਸ ਜਿਹੜੇ ਮੈਨੂੰ ਚਾਹੀਦੇ ਆ ਉਹ ਮੈਂ ਲਏ ਆ? ਉਹ ਤਾਂ ਉੱਦਾਂ ਆਲਮੋਸਟ ਪਿਛਲੇ 4 ਮਹੀਨਿਆਂ ਤੋਂ ਹੀ ਤੁਹਾਡੀ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਂਦੀ ਆ, ਪਰ ਕਈ ਬੱਚੇ ਸਟਰਗਲ ਕਰਦੇ ਆ, ਹੈ ਨਾ, ਤੇ ਉਹ ਫਿਰ ਲਾਸਟ ਮਿੰਟ ਵੇਟ ਕਰਦੇ ਆ। ਤੇ ਮੇਨ ਤਾਂ ਇਹ ਹੁੰਦਾ ਕਿ ਮੈਂ ਇਸ ਸਮੈਸਟਰ ਦੇ ਵਿੱਚ ਕੀ ਆਪਣਾ ਅਕਾਂਪਲਿਸ਼ ਕਰਨਾ ਚਾਹੁੰਦਾ ਆ। ਤੇ ਨਿੱਕੀਆਂ ਗੱਲਾਂ ਹੁੰਦੀਆਂ, ਉਹ ਹੈ ਤਾਂ ਉਹ ਸਿੰਪਲ, ਪਰ ਆਪਾਂ ਕਈ ਵਾਰੀ ਕਰਦੇ ਨਹੀਂ ਕਿਉਂਕਿ ਸਾਨੂੰ ਅਟੈਂਡ ਕਲਾਸ ਐਵਰੀ ਸਿੰਗਲ ਡੇ। ਜਾਂ ਅਸੀਂ ਹੁਣ ਸਾਈਨ ਅਪ ਹੀ ਕਰ ਲਿਆ ਕਾਲਜ ਦੇ ਵਿੱਚ ਆ ਕੇ, ਅਸੀਂ ਆਪਣਾ ਕਹਿ ਲਓ ਵੀ ਆਪਾਂ ਸਮਾਂ ਮਿੱਥਿਆ ਹੈ ਕਿ ਅਸੀਂ ਆ ਕੇ ਕਾਲਜ ਦੇ ਵਿੱਚ ਕਲਾਸਾਂ ਲੈਣੀਆਂ, ਤੇ ਤੁਸੀਂ ਕਲਾਸਾਂ ਦੇ ਵਿੱਚ ਕੋਈ ਅਣਗਹਿਲੀ ਨਾ ਕਰੋ, ਹਮੇਸ਼ਾ ਤੁਸੀਂ ਕਲਾਸਿਸ ਅਟੈਂਡ ਕਰੋ। ਤੇ ਇੱਕ ਨਵੀਂ ਗੱਲ ਰਾਜ ਆਪਾਂ ਆਫਨ ਨਹੀਂ ਗੱਲ ਕਰਦੇ ਕਿ ਜਿਹੜੇ ਅੱਜ ਕੱਲ੍ਹ ਜਿਹੜੇ ਕਈ ਸਟੂਡੈਂਟਸ ਹੈਗੇ ਆ, ਆਲਮੋਸਟ 60% ਸਟੂਡੈਂਟਸ ਉਹ ਕਲਾਸਿਸ ਆਨਲਾਈਨ ਲੈਂਦੇ ਆ। ਅੱਛਾ। ਤੇ ਉਹਨਾਂ ਦੇ ਲਈ ਕਿਉਂਕਿ ਇੱਕ ਤਾਂ ਤੁਹਾਡਾ ਇਨ ਪਰਸਨ ਕਲਾਸਿਸ ਹੈਗੀਆਂ ਆ, ਕਈ ਤੁਹਾਡੇ ਆਨਲਾਈਨ ਕਲਾਸਿਸ ਹੁੰਦੀਆਂ ਆ। ਤੇ ਮੈਂ ਇਹ ਕਹੂੰਗਾ ਕਿ ਤੁਸੀਂ ਉਹ ਤੋਂ ਪਹਿਲਾਂ ਹੀ ਆਪਣਾ ਦੇਖੋ ਵੀ ਮੇਰੇ ਘਰ ਦੇ ਵਿੱਚ ਜਿੱਥੇ ਮੈਂ ਬੈਠ ਕੇ ਪੜ੍ਹਨਾ ਆ, ਕੀ ਮੇਰੇ ਕੋਲ ਕੰਪਿਊਟਰ ਹੈਗਾ ਆ ਜਾਂ ਮੇਰਾ ਕੈਮਰਾ ਹੈਗਾ ਆ ਜਾਂ ਸਾਰਾ ਕੁਝ ਸੈਟਅਪ ਹੈ ਪ੍ਰੋਪਰਲੀ ਕਿ ਨਹੀਂ। ਕਿਉਂਕਿ ਕਈਆਂ ਦੇ ਕੋਲ ਉਹ ਕੁਆਇਟ ਸਪੇਸ ਨਹੀਂ ਹੁੰਦੀ, ਉਹ ਫਿਰ ਡਿਸਟਰੈਕਸ਼ਨਸ ਬਹੁਤ ਹੁੰਦੀਆਂ ਆ ਬੱਚਿਆਂ ਲਈ, ਹੈ ਨਾ, ਸਟੂਡੈਂਟਸ ਦੇ ਲਈ ਤਾਂ ਬਹੁਤ ਜ਼ਿਆਦਾ ਆ। ਪਰ ਪ੍ਰਾਇਮਰੀਲੀ ਤੁਸੀਂ ਜਾਂ ਤਾਂ ਆਨਲਾਈਨ ਸਟੂਡੈਂਟ ਹੈ ਜਾਂ ਇਨ ਪਰਸਨ, ਤੁਹਾਨੂੰ ਕੋਰਸ ਦੀਆਂ ਐਕਸਪੈਕਟੇਸ਼ਨਸ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਿਲੇਬਸ ਦੇ ਵਿੱਚ ਕੀ ਆ। ਮੇਕ ਸ਼ੋਰ ਤੁਸੀਂ ਉਹਨੂੰ ਚੰਗੀ ਤਰੀਕੇ ਨਾਲ ਪੜ੍ਹੋ ਵੀ ਤੁਹਾਡੀਆਂ ਕਿਹੜੀਆਂ ਇੰਪੋਰਟੈਂਟ ਅਸਾਈਨਮੈਂਟਸ ਹੈਗੀਆਂ ਆ ਜਿਹੜਾ ਤੁਹਾਡੀ ਗ੍ਰੇਡ ਦੇ ਉੱਤੇ ਬਹੁਤ ਵੱਡਾ ਇੰਪੈਕਟ ਕਰ ਸਕਦੀਆਂ, ਹੈ ਨਾ। ਤੇ ਮੇਕ ਸ਼ੋਰ ਦੈਟ ਤੁਸੀਂ ਜਿਹੜੇ ਕਲਾਸ ਦੇ ਵਿੱਚ ਆਉਣੇ ਆ, ਖਾਸ ਕਰ ਇਨ ਪਰਸਨ ਦੇ ਵਿੱਚ, ਮੈਂ ਕਹੂੰਗਾ ਕਿ ਤੁਸੀਂ ਆਪਣੇ 1-2 ਯਾਰ ਦੋਸਤ ਚੰਗੇ ਬਣਾਓ ਪਹਿਲਾਂ ਤੋਂ ਹੀ, ਜੇ ਤੁਹਾਨੂੰ, ਕਿਉਂਕਿ ਉਹ ਜਿਹੜੀ ਤੁਹਾਡੀ ਗਰੁੱਪ ਸਟੱਡੀ ਕਹਿ ਲਓ ਜਾਂ ਤੁਹਾਡੀ ਗਰੁੱਪ ਸਪੋਰਟ ਹੈ, ਬਹੁਤ ਜ਼ਰੂਰੀ ਆ। ਤੇ ਸੰਗਤ ਦਾ ਬਹੁਤ ਅਸਰ ਹੁੰਦਾ, ਬਹੁਤ ਫਰਕ ਪੈਂਦਾ ਸੰਗਤ ਦਾ। ਤੇ ਤੁਸੀਂ ਆਓ ਤੇ ਬਾਕੀ ਗੈਟ ਟੂ ਨੋ ਯੋਰ ਪ੍ਰੋਫੈਸਰ ਅਰਲੀ ਔਨ, ਕਿਉਂਕਿ ਕਈ ਵਾਰੀ ਅਸੀਂ ਸੰਗਦੇ ਰਹਿੰਦੇ ਆ, ਫੈਕਲਟੀ ਦਾ ਚਾਹੁੰਦੇ ਆ ਕਿ ਉਹਨਾਂ ਦੇ ਸਟੂਡੈਂਟਸ ਉਹਨਾਂ ਨਾਲ ਆ ਕੇ ਉਹਨਾਂ ਦੇ ਆਫਿਸ ਆਵਰ ਦੇ ਵਿੱਚ ਜਾਣ, ਉਹਨਾਂ ਨੂੰ ਮਿਲਣ ਤੇ ਤੁਸੀਂ ਉਹਨਾਂ ਨੂੰ ਕੁਐਸਚਨ ਪੁੱਛੋ। ਜਿੰਨੇ ਤੁਸੀਂ ਜ਼ਿਆਦਾ ਉਹਨਾਂ ਨੂੰ ਕੁਐਸਚਨ ਪੁੱਛਦੇ ਆ ਤੇ ਤੁਹਾਡਾ ਇੰਟਰੋਡਿਊਸ ਯੋਰਸੈਲਫ, ਉਹਨਾਂ ਦੇ ਤੁਸੀਂ ਆਫਿਸ ਆਵਰ ਅਟੈਂਡ ਕਰੋ। ਜੇ ਤੁਹਾਡੇ ਕੋਈ ਕੁਐਸਚਨ ਤੁਹਾਨੂੰ ਸਿਲੇਬਸ ਬਾਰੇ ਜਾਂ ਤੁਹਾਨੂੰ ਕਿਤਾਬ ਬਾਰੇ ਜਾਂ ਅਸਾਈਨਮੈਂਟ ਬਾਰੇ ਤੁਹਾਨੂੰ ਕੋਈ ਕੁਐਸਚਨ ਤੁਹਾਡੇ ਮਨ 'ਚ ਡਾਊਟ ਹੈ, ਉਹਨਾਂ ਨੂੰ ਜਿੰਨੀ ਛੇਤੀ ਪੁੱਛੋ, ਵੇਟ ਨਾ ਕਰੋ। ਕਿਉਂਕਿ ਤੁਸੀਂ ਸਿਰਫ ਕਾਲਜ ਦੇ ਵਿੱਚ ਆਪਣੇ ਲਈ ਹੀ ਗਏ ਆ, ਤੁਹਾਨੂੰ ਕਿਸੇ ਨੇ ਭੇਜਿਆ ਨਹੀਂ,
ਜ਼ਬਰਦਸਤੀ ਨਹੀਂ ਕੀਤੀ। ਇਹ ਤੁਹਾਡਾ ਹੀ ਭਵਿੱਖ ਆ, ਤੇ ਜਿੰਨਾ ਤੁਸੀਂ ਚੰਗੇ ਤਰੀਕੇ ਨਾਲ ਉਹਨੂੰ ਸਾਂਭੋਗੇ, ਫੋਕਸ ਕਰੋਗੇ, ਉਨਾ ਹੀ ਤੁਹਾਡੇ ਲਈ ਵਧੀਆ ਹੈਗਾ। ਤੇ ਇੱਕ ਦੋ ਹੋਰ ਗੱਲਾਂ ਹੋਰ ਹੈਗੀਆਂ, ਤੇ ਜੇ ਆਪਾਂ ਸ਼ੋਰ। ਕਰਦੇ ਰਹਾਂਗੇ ਤੇ ਹਾਂਜੀ। ਹਾਂਜੀ। ਤੇ ਸੋ ਹੁਣ ਜਦੋਂ ਬੈਕ ਟੂ ਸਕੂਲ ਜਦੋਂ ਜਾਂਦੇ ਆ, ਹਰ ਵਾਰੀ ਜਿਹੜੇ ਸਕੂਲ ਦੇ ਵਿੱਚ ਕੁਛ ਪ੍ਰੋਗਰਾਮ ਕਈ ਵਾਰੀ ਬੰਦ ਹੋ ਜਾਂਦੇ, ਕੁਛ ਨਵੇਂ ਚੱਲ ਪੈਂਦੇ ਆ। ਉਹਨਾਂ ਦੀ ਇਨਫੋਰਮੇਸ਼ਨ ਕਿੱਦਾਂ ਹੁੰਦੀ? ਹੁਣ ਜਿੱਦਾਂ ਮੈਨੂੰ ਪਤਾ ਵੀ ਮੇਰੇ ਜਿਹੜੀ ਆ ਬੇਟੀ ਦੇ ਸਕੂਲ ਦੇ ਵਿੱਚ ਬੈਕ ਟੂ ਸਕੂਲ ਨਾਈਟ ਆ, ਥੋੜ੍ਹੇ ਦਿਨਾਂ ਦੇ ਵਿੱਚ ਆ ਰਹੀ ਆ, ਵੀ ਜਿਹੜੇ ਗ੍ਰੇਡ ਦੇ ਵਿੱਚ ਜਾਣਾ ਆ ਉਹਨਾਂ ਦੀ ਟੀਚਰ ਨੇ ਸਾਰੇ ਪੇਰੈਂਟਸ ਨੂੰ ਸੱਦਿਆ ਹੁੰਦਾ ਆ, ਵੀ ਆਓ ਗੱਲਬਾਤ ਕਰੋ, ਦੇਖੋ, ਮਿਲੋ, ਘੁਲੋ ਮਿਲੋ। ਸਕੂਲ ਲੈਵਲ 'ਤੇ ਥੋੜ੍ਹਾ ਜਿਹਾ ਉਹ ਈਜ਼ੀ ਹੋ ਜਾਂਦਾ, ਬਟ ਕਾਲਜ ਲੈਵਲ ਦੇ ਉੱਤੇ ਇਹ ਥੋੜ੍ਹਾ ਜਿਹਾ ਡਿਫਰੈਂਟ ਆ। ਉੱਥੇ ਇਹ ਚੀਜ਼ਾਂ ਕਿਵੇਂ ਜਿਹੜੀਆਂ ਉਹ ਚੱਲਦੀਆਂ? ਉੱਥੇ ਵੀ ਇੱਦਾਂ ਬੈਕ ਟੂ ਸਕੂਲ ਨਾਈਟ ਇਨਫੋਰਮੇਸ਼ਨ ਵਾਲੇ ਉਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜ਼ਿਆਦਾ? ਹਾਂਜੀ, ਜਿਹੜੇ ਸਾਡੇ ਯੂਨੀਵਰਸਿਟੀਜ਼ ਤੇ ਜਿਹੜੀਆਂ ਸਾਡੇ ਕਮਿਊਨਿਟੀ ਕਾਲਜ ਦੇ ਵਿੱਚ ਜਿਹੜੇ ਫਰੈਸ਼ਮੈਨ ਹੁੰਦੇ, ਜਾਂ ਤਾਂ ਜਿਹੜੇ ਹਾਈ ਸਕੂਲ ਸਟੂਡੈਂਟ ਪਹਿਲੀ ਵਾਰੀ ਕਾਲਜ ਆਉਂਦੇ ਆ, ਉਹਨਾਂ ਦੇ ਲਈ ਕਾਲਜ ਸ਼ੁਰੂ ਹੋਣ ਤੋਂ ਪਹਿਲਾਂ ਹੀ, ਜਿੱਦਾਂ ਬੁਲਡੌਗ ਡੇਗਸ ਹੋ ਗਿਆ ਫ੍ਰੈਸਨੋ ਸਟੇਟ ਦੇ ਵਿੱਚ, ਸਾਡੇ ਮੰਡੇਰੇ ਕਮਿਊਨਿਟੀ ਕਾਲਜ ਦੇ ਵਿੱਚ ਹੈਗਾ, ਵੀ ਕਾਲ ਇਟ ਮਾਊਂਟੇਨ ਲਾਇਨ ਪ੍ਰੀਵਿਊ। ਤੁਸੀਂ ਓਪਨ ਸਕੂਲ ਵਾਂਗੂ ਕਹਿ ਲਓ, ਹਨਾ। ਤੇ ਅਸੀਂ ਨਾਟ ਓਨਲੀ ਸਟੂਡੈਂਟਸ, ਅਸੀਂ ਉਹਨਾਂ ਦੇ ਪੇਰੈਂਟਸ ਨੂੰ ਵੀ ਇਨਵਾਈਟ ਕਰਦੇ ਹਾਂ, ਕਿਉਂਕਿ ਜਿਹੜਾ ਤੁਸੀਂ ਪੜ੍ਹਾਈ ਆ ਤੁਹਾਡੀ, ਇਹ ਇਟਸ ਅ ਫੈਮਿਲੀ ਅਫੇਅਰ। ਤੇ ਉਹ ਫਿਰ ਪੇਰੈਂਟਸ ਵੀ ਨਾਲ ਆਉਂਦੇ ਆ ਆਪਣੇ ਸਟੂਡੈਂਟਸ ਦੇ, ਤੇ ਉਹ ਅਸੀਂ ਸਾਡੇ ਕਾਉਂਸਲਰਸ ਉਹਨਾਂ ਦੇ ਨਾਲ ਬੈਠ ਕੇ ਉਹਨਾਂ ਨੂੰ ਪਹਿਲਾਂ ਦੱਸਦੇ ਆ, ਫਿਰ ਅਸੀਂ ਉਹਨਾਂ ਨੂੰ ਵੱਖੋ ਵੱਖਰੇ ਥਾਂ ਤੇ ਲਿਜਾ ਕੇ ਉਹਨਾਂ ਨੂੰ ਦੱਸਦੇ ਆ ਕਿ ਤੁਹਾਡਾ ਟਿਊਟੋਰੀਅਲ ਸਰਵਿਸਿਜ਼ ਤੁਹਾਨੂੰ ਕਿੱਥੇ ਮਿਲਣੀਆਂ, ਤੁਹਾਡੀਆਂ ਰਾਈਟਿੰਗ ਸੈਂਟਰ ਤੁਹਾਡਾ ਕਿੱਥੇ ਆ, ਮੈਥ ਸੈਂਟਰ ਤੁਹਾਡਾ ਕਿੱਥੇ ਆ, ਲਾਇਬ੍ਰੇਰੀ ਕਿੱਥੇ ਹੈਗੀ ਆ। ਤੇ ਅਸੀਂ ਉਹਨਾਂ ਨੂੰ ਵੱਖੋ ਵੱਖਰੇ ਥਾਂ ਤੇ ਲਿਜਾ ਕੇ ਤੇ ਵੱਖੋ ਵੱਖਰੇ ਪ੍ਰੋਗਰਾਮਸ ਬਾਰੇ ਵੀ ਦੱਸਦੇ ਹਾਂ, ਤੇ ਆਲਸੋ ਵੱਖੋ ਵੱਖਰੇ ਕਰੀਅਰਸ ਚੋਇਸਿਸ ਬਾਰੇ ਵੀ ਦੱਸਦੇ ਹਾਂ। ਜਿੱਦਾਂ ਹੁਣ ਸਾਡੇ ਮਡੇਰੇ ਕਮਿਊਨਿਟੀ ਕਾਲਜ ਦੇ ਵਿੱਚ, ਤੇ ਜ਼ਿਆਦਾਤਰ ਕਮਿਊਨਿਟੀ ਕਾਲਜਸ ਦੇ ਵਿੱਚ ਇੱਕ ਸਾਡੇ ਕੋਲ ਫਰੇਮਵਰਕ ਹੈਗਾ, ਅਸੀਂ ਉਹਨੂੰ ਕਹਿੰਦੇ ਹਾਂ ਗਾਈਡਡ ਪੈਥਵੇਜ਼ ਫਰੇਮਵਰਕ। ਉਹਦੇ ਵਿੱਚ ਅਸੀਂ ਜਿਹੜੇ ਕੋਰਸਿਸ ਜਾਂ ਡਿਗਰੀਜ਼ ਜਾਂ ਸਰਟੀਫਿਕੇਟਸ, ਅਸੀਂ ਉਹ ਗਰੁੱਪਸ ਕਹਿ ਲਓ ਜਾਂ ਪੈਥਵੇਜ਼ ਵੰਡੇ ਹੋਆ। ਜਿੱਦਾਂ ਫੋਰ ਐਗਜ਼ਾਮਪਲ ਐਲਾਈਡ ਹੈਲਥ ਸਟੈਮ ਹੋ ਗਿਆ ਨਾ, ਉਹ ਇੱਕ ਪੈਥਵੇ ਹੋ ਗਿਆ, ਹਿਊਮੈਨਿਟੀਜ਼ ਦਾ ਇੱਕ ਹੋ ਗਿਆ, ਇੱਦਾਂ। ਸੋ ਉਹ ਜਿਹੜੇ ਜ਼ਿਆਦਾਤਰ ਸਟੂਡੈਂਟਸ ਹੈਗੇ ਆ, ਅਸੀਂ ਉਹਨਾਂ ਦੇ ਕਾਉਂਸਲਰਸ ਦੇ ਨਾਲ ਉਹਨਾਂ ਦੀ ਮੀਟਿੰਗ ਵੀ ਕਰਾਉਂਦੇ ਹਾਂ, ਕਿਉਂਕਿ ਇੱਕ ਗੱਲ ਬਹੁਤ ਜ਼ਰੂਰੀ ਆ, ਜਿੱਦਾਂ ਆਪਾਂ ਪਹਿਲਾਂ ਵੀ ਕਰਦੇ ਹਾਂ, ਸਟੂਡੈਂਟ ਐਜੂਕੇਸ਼ਨ ਪਲਾਨ ਜਿਹੜੀ ਤੁਹਾਡੀ ਬੱਚੇ ਦੀ ਬਹੁਤ ਇੰਪੋਰਟੈਂਟ ਹੈਗੀ ਆ ਸਟੂਡੈਂਟਸ ਦੀ। ਕਿਉਂਕਿ ਉਸ ਪਲਾਨ ਦੇ ਹਿਸਾਬ ਦੇ ਨਾਲ ਹੀ ਤੁਹਾਨੂੰ ਪਤਾ ਹੈ ਕਿ ਜਿਹੜੀ ਮੇਰੀ ਡਿਗਰੀ ਹੈਗੀ ਆ, ਉਹਨੂੰ ਕੰਪਲੀਟ ਕਰਨ ਦੇ ਲਈ ਮੈਨੂੰ ਕਿਹੜੇ ਕਿਹੜੇ ਕੋਰਸ ਦੀਆਂ ਰਿਕੁਆਇਰਮੈਂਟਸ ਹੈਗੀਆਂ, ਤੇ ਕਾਉਂਸਲਰਸ ਤੁਹਾਨੂੰ ਬੈਠ ਕੇ ਉਹ ਤੁਹਾਡੀ ਸਾਰੀ ਪਲਾਨ ਬਣਾਉਂਦੇ ਆ, ਤੇ ਤੁਸੀਂ ਉਸ ਦੇ ਹਿਸਾਬ ਨਾਲ ਤੁਸੀਂ ਲੈ ਕੇ ਕੋਰਸਿਸ ਰਜਿਸਟਰ ਕਰਦੇ ਆ। ਠੀਕ ਹੈ। ਅੱਛਾ, ਟਿਊਟਰਿੰਗ ਸਰਵਿਸਿਜ਼ ਦੇ ਬਾਰੇ ਵੀ ਥੋੜ੍ਹਾ ਦੱਸਿਓ। ਯੂਜਲੀ ਅਵੇਲੇਬਲ ਹੁੰਦੀਆਂ ਇਹ ਵਾਲੀਆਂ? ਹਾਂਜੀ, ਜਿਹੜੀਆਂ ਟਿਊਟਰਿੰਗ ਸਰਵਿਸਿਜ਼ ਅਵੇਲੇਬਲ ਕਿ ਆਨਲਾਈਨ ਵੀ ਹੈਗੀਆਂ ਆ, ਤੇ ਇਨ ਪਰਸਨ ਵੀ ਹੈਗੀਆਂ ਆ, ਤੇ ਬਾਕੀ ਜਿਹੜੇ ਹੋਰ ਕਈ ਪ੍ਰੋਗਰਾਮ ਹੈਗੇ ਆ, ਜਿੱਦਾਂ ਅਸੀਂ ਉਹਨੂੰ ਕਹਿੰਦੇ ETC, ਐਕਸਟੈਂਡ ਦੀ ਕਲਾਸਰੂਮ। ਇਹ ਬਹੁਤ ਸਕਸੈਸਫੁਲ ਮਾਡਲ ਹੈਗਾ। ਉਹਦੇ ਵਿੱਚ ਕੀ ਹੁੰਦਾ ਕਿ ਜਿਹੜੇ ਸਾਡੇ ਟਿਊਟਰ ਹੁੰਦੇ ਆ, ਉਹ ਸਟੂਡੈਂਟਸ ਦੇ ਨਾਲ ਜਿਹੜੇ ਉਹ ਕੋਰਸਿਸ ਲੈਂਦੇ ਆ, ਉਹਨਾਂ ਨਾਲ ਉਹ ਬੈਠ ਕੇ ਆਪ ਉਸ ਕਲਾਸ ਨੂੰ ਅਟੈਂਡ ਕਰਦੇ ਆ। ਉਹਦਾ ਪਰਪਸ ਇਹ ਆ ਕਿ ਉਹਨਾਂ ਨੂੰ ਪਤਾ, ਇੱਕ ਤਾਂ ਉਹ ਰਿਲੇਸ਼ਨਸ਼ਿਪ ਬਿਲਡ ਕਰਦੇ ਆ ਸਟੂਡੈਂਟਸ ਦੇ ਨਾਲ ਜਿਹੜੇ ਕਲਾਸਰੂਮਸ ਹੁੰਦੇ ਆ, ਬਾਕੀ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਕਲਾਸ ਦੇ ਵਿੱਚ ਅੱਜ ਕੀ ਪੜ੍ਹਾਇਆ, ਤੇ ਉਸ ਤੋਂ ਬਾਅਦ ਫਿਰ ਜਿਹੜੇ ਸਟੂਡੈਂਟਸ ਆ ਕੇ ਉਹਨਾਂ ਦੇ ਨਾਲ ਬੈਠ ਕੇ ਉਹਨਾਂ ਦੀ ਹੈਲਪ ਲੈ ਕੇ, ਜਿੱਦਾਂ ਹੁਣ ਸਾਰਾ ਕੁਝ ਸਿੰਕਰਨਾਈਜ਼ ਹੋ ਜਾਂਦਾ। ਤੁਹਾਡੀ ਕਲਾਸ ਦੇ ਵਿੱਚ ਤੁਸੀਂ ਅੱਜ ਕੀ ਪੜ੍ਹਿਆ, ਤੁਸੀਂ ਹੋਮਵਰਕ ਹੀ ਦਿੱਤਾ, ਤੇ ਉਹ ਆ ਕੇ ਟਿਊਟਰਸ ਦੇ ਨਾਲ ਬੈਠ ਕੇ ਜੇ ਕਿਸੇ ਨੂੰ ਹੈਲਪ ਚਾਹੀਦੀ ਆ, ਤੇ ਕਿਉਂਕਿ ਟਿਊਟਰ ਵੀ ਕਲਾਸ ਦੇ ਵਿੱਚ ਬੈਠਾ ਹੁੰਦਾ, ਉਹਨੂੰ ਸਭ ਕੁਝ ਪਤਾ ਹੁੰਦਾ ਵੀ ਕੀ ਪੜ੍ਹਾਇਆ, ਤੇ ਇਸ ਕਰਕੇ ਉਹ ਬਹੁਤ ਵਧੀਆ ਇੱਕ ਮਾਡਲ ਹੈਗਾ ਆ ETC। ਤੇ ਸਾਡੀਆਂ ਕਈ ਕਲਾਸਿਸ ਦੇ ਵਿੱਚ ਅਸੀਂ ETC ਐਟ ਮਡੇਰਾ ਕਮਿਊਨਿਟੀ ਕਾਲਜ ਤੇ ਬਾਕੀ ਕਾਲਜਾਂ 'ਚ ਵੀ ਕਰਦੇ ਹਾਂ, ਤੇ ਉਹਨਾਂ ਦਾ ਜ਼ਰੂਰ ਫਾਇਦਾ ਲਓ। ਨਹੀਂ, ਬਿਲਕੁਲ। ਅੱਛਾ, ਇੱਕ ਚੀਜ਼ ਜਿਹੜੀ ਆ ਗੁਰਮਿੰਦਰ ਸਿੰਘਾ ਜੀ ਜਿਹੜਾ ਦੱਸਣਾ, ਬਹੁਤ ਵਾਰੀ ਕੀ ਹੁੰਦਾ ਨਾ, ਵੀ ਬੰਦਾ ਜਦੋਂ ਸਮਰ ਵਕੇਸ਼ਨ ਦੇ ਵਿੱਚ ਹੁੰਦਾ, ਉਦੋਂ ਬੰਦਾ ਕਹਿੰਦਾ ਮੈਂ ਆਹ ਵੀ ਕਲਾਸ ਲੈ ਲੈਣੀ, ਆਹ ਵੀ ਦੇਣੇ, ਚਾਕੀ ਦੇਣੇ ਫਟੇ, ਇਸ ਵਾਰ ਤੇ ਕਰ ਦੇਣੇ ਕ੍ਰੈਡਿਟ ਪੂਰੇ। ਤੇ ਪਰ ਜਦੋਂ ਵਕਤ ਆਉਂਦਾ ਆ, ਉਦੋਂ ਫਿਰ ਕਲਾਸਾਂ ਕਈ ਵਾਰੀ ਜਾ ਨਹੀਂ ਹੁੰਦੀਆਂ। ਪਰ ਇੱਕ ਚੀਜ਼ ਹੁੰਦੀ ਆ ਵੀ ਕਲਾਸਾਂ 'ਚ ਜਾਂਦੇ ਵੀ ਨਹੀਂ ਆ, ਤੇ ਡਰੋਪ ਕਰਨਾ ਵੀ ਭੁੱਲ ਜਾਂਦੇ ਆ, ਫਿਰ F ਗ੍ਰੇਡ ਮਿਲ ਜਾਂਦਾ। ਉਹ ਫਰਕ ਬਹੁਤ ਪਾ ਦਿੰਦਾ। ਹਾਂਜੀ, ਮੈਂ ਇਹ ਬਹੁਤ ਵਧੀਆ ਗੱਲ ਕੀਤੀ ਹੈ ਕਿ ਕਈ ਵਾਰੀ ਕੀ ਹੁੰਦਾ ਹੈ ਕਿ ਅਸੀਂ ਜਿੱਦਾਂ ਸਾਡੇ ਜਿਹੜੇ ਹਾਈ ਸਕੂਲ ਦੇ ਸਟੂਡੈਂਟਸ ਹੁੰਦੇ ਆ,
ਉਹ ਉੱਥੇ ਸਭ ਕੁਛ ਉਹਨਾਂ ਲਈ ਕੀਤਾ ਕਰਾਇਆ ਹੁੰਦਾ। ਜਿਹੜੇ ਕਾਲਜ ਆਉਂਦੇ ਆ ਤੁਹਾਨੂੰ ਸਭ ਕੁਛ ਆਪ ਕਰਨਾ ਪੈਂਦਾ। ਆਪ ਕਰਨਾ ਤੇ ਜੇ ਪੈਂਦਾ। ਤੁਸੀਂ ਜਿੱਦਾਂ ਹੁਣ ਫੋਰ ਐਗਜ਼ਾਮਪਲ ਮੈਂ 16 ਯੂਨਿਟਾਂ ਲੈ ਲਈਆਂ, ਚਲੋ 5 ਕਲਾਸਿਸ ਲੈ ਲਈਆਂ ਨਾ, ਤੇ ਇੱਕ ਮੈਨੂੰ ਕਿਹਾ ਵੀ ਮੇਰੇ ਤੇ ਹੋਣੀ ਨਹੀਂ ਤੇ ਮੈਂ ਉਹ ਚੋਂ ਜਾਣਾ ਬੰਦ ਕਰ ਦਿੱਤਾ। ਪਰ ਉਹ ਪੇਪਰਾਂ ਦੇ ਵਿੱਚ ਜਾਂ ਸਿਸਟਮ ਦੇ ਵਿੱਚ ਤੁਸੀਂ ਉਸ ਕਲਾਸ ਦੇ ਵਿੱਚ ਹਾਲੇ ਵੀ ਐਨਰੋਲ ਹੈਗੇ ਆ। ਇਹ ਤੁਹਾਨੂੰ ਕਿਸੇ ਨੇ ਉਹਨੂੰ ਡਰੌਪ ਨਹੀਂ ਕਰਨਾ, ਕਿਉਂਕਿ ਇਹ ਤੁਹਾਡੀ ਜ਼ਿੰਮੇਵਾਰੀ ਆ। ਇਹ ਮੈਂ ਬਹੁਤ ਕਹੂੰਗਾ ਕਿ ਜਿਹੜੇ ਸਟੂਡੈਂਟਸ ਦੀ ਜ਼ਿੰਮੇਵਾਰੀ ਆ ਕਿ ਉਹ ਜਿਹੜੀ ਡਰੌਪ ਡੇਟ ਤੋਂ ਪਹਿਲਾਂ ਉਹਨੂੰ ਤੁਸੀਂ ਡਰੌਪ ਕਰ ਦਿਓ ਜੇ ਤੁਸੀਂ ਉਹ ਕੋਰਸ ਨਹੀਂ ਲੈਣਾ। ਤੇ ਨਹੀਂ ਤਾਂ ਉਹ ਤੁਹਾਡੀ ਟ੍ਰਾਂਸਕ੍ਰਿਪਟ ਦੇ ਉੱਪਰ ਸ਼ੋ ਹੋਣਾ ਆ, ਕਿਉਂਕਿ ਤੁਹਾਨੂੰ ਕਿਸੇ ਨੇ ਡਰੌਪ ਨਹੀਂ ਕੀਤਾ ਤੇ ਟੀਚਰ ਨੇ ਕਹਿਣਾ ਵੀ ਇਹ ਆਇਆ ਨਹੀਂ ਤੇ ਇਹਨੂੰ F ਗ੍ਰੇਡ ਮਿਲ ਜਾਣਾ। ਸੋ ਮੇਕ ਸ਼ੋਰ ਵੀ ਤੁਸੀਂ ਉਹ ਕੋਰਸ ਨੂੰ ਪਹਿਲਾਂ ਹੀ ਡਰੌਪ ਕਰੋ। ਤੇ ਬਾਕੀ ਮੈਂ ਹੋਰ ਵੀ ਕਹੂੰਗਾ ਵੀ ਤੁਸੀਂ ਜਿਸ ਵੇਲੇ ਟਾਈਮਿੰਗ ਦੇ ਹਿਸਾਬ ਦੇ ਨਾਲ ਕਈ ਵਾਰੀ ਤੁਹਾਡਾ ਰੀਫੰਡ ਵੀ ਤੁਹਾਨੂੰ ਮਿਲ ਜਾਂਦਾ ਆ ਫੀਸ ਦਾ, ਤੇ ਜੇ ਕੁਝ ਸਮੇਂ ਤੋਂ ਬਾਅਦ 'ਚ ਕਰੋ ਤੁਹਾਨੂੰ ਰੀਫੰਡ ਵੀ ਨਹੀਂ ਮਿਲਦਾ ਤੁਹਾਡੀ ਜਿਹੜੀ ਟਿਊਸ਼ਨ ਫੀਸ ਹੁੰਦੀ ਆ। ਸਹੀ ਆ। ਸੋ ਇਸ ਕਰਕੇ ਜਿਹੜਾ ਤੁਹਾਡਾ ਸੈਲਫ ਡਿਸਪਲਿਨ ਤੇ ਸੰਗਣਾ ਨਹੀਂ, ਡਰਨਾ ਨਹੀਂ, ਹੈਲਪ ਮੰਗੋ, ਸਾਰੇ ਤੁਹਾਡੀ ਹੈਲਪ ਕਰਨ ਲਈ ਤਿਆਰ ਆ। ਤੇ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਮੈਂ ਕੀ ਕਰਨਾ, ਹਨਾ, ਤੇ ਜ਼ਰੂਰ ਹੈਲਪ। ਨਹੀਂ, ਬਹੁਤ ਜ਼ਿਆਦਾ ਜਿਹੜਾ ਉਹ ਜ਼ਰੂਰੀ ਆ। ਅੱਛਾ, ਅਗਲੀ ਇੱਕ ਗੱਲ ਆਪਾਂ ਕਰਦੇ ਹਾਂ ਗੁਰਮਿੰਦਰ ਸਿੰਘਾ ਜੀ ਵੀ, ਜਿਹੜੀ ਇੱਕ ਸਿਚੁਏਸ਼ਨ ਨਵੀਂ ਆ ਰਹੀ ਆ ਫਾਈਨੈਂਸ਼ੀਅਲ ਏਡ ਨੂੰ ਲੈ ਕੇ, ਫਰਾਡ ਤੇ ਸਕੈਮ। ਜੀ ਇਹ ਕੀ ਜਿਹੜਾ ਉਹ ਮਸਲਾ ਬਣਿਆ ਪਿਆ ਆ? AI ਨੇ ਜਿੱਥੇ ਬਹੁਤ ਸਾਰੀ ਜਿਹੜੀ ਉਹ ਮਦਦ ਕੀਤੀ ਆ ਬਹੁਤ ਸਾਰੇ ਸਟੂਡੈਂਟਸ ਦੇ ਲਈ ਵੀ, ਟੀਚਰਸ ਦੇ ਲਈ ਵੀ, ਪਰ ਕਹਿੰਦੇ ਹੁਣ AI ਬੋਟਸ ਹੀ ID ਨਕਲੀ ਦਿਖਾ ਕੇ ਜਾਂ ਆਈਡੈਂਟੀਟੀ ਥੈਫਟ ਕਰਕੇ ਜਾਂ ਕੁਛ ਵੀ ਕਰ ਕੇ ਲੋਕ ਉਹਦੇ ਸਹਾਰੇ ਦੇ ਨਾਲ ਫਾਈਨੈਂਸ਼ੀਅਲ ਏਡ ਦਾ ਫਰਾਡ ਸਕੈਮ ਕਰਨ ਲੱਗ ਗਿਆ। ਦੱਸਿਓ ਪੂਰਾ ਮਾਜਰਾ ਕੀ ਹੈਗਾ? ਜੀ, ਇਹ ਹੁਣ ਬਹੁਤ ਵੱਡਾ ਮਸਲਾ ਹੈਗਾ ਸਾਡੇ ਕਾਲਜਿਸ ਅੱਗੇ, ਕਿ ਜਿਹੜੇ ਜਿਸ ਵੇਲੇ ਜਿਹੜੇ AI ਹੈਗੇ ਆ ਉਹਨਾਂ ਨੇ ਆਪਣੇ ਫੇਕ IDs ਕਹਿ ਲਓ, ਆਈਡੈਂਟੀਟੀਜ਼ ਕਹਿ ਲਓ, ਉਹਨਾਂ ਨੇ ਆਪਣੇ ਫੇਕ ਸਟੂਡੈਂਟਸ ਬਣਾ ਲਏ ਉਹਨਾਂ ਨੇ ਆਪਣੇ। ਤੇ ਮੇਰੀ ਤਾਂ ਸੁਣਨ ਦੇ ਵਿੱਚ ਵੀ ਹੈਗਾ ਕਈ ਕਲਾਸਾਂ ਦੇ ਵਿੱਚ ਆਲਮੋਸਟ 50% ਸਟੂਡੈਂਟ ਆਨਲਾਈਨ ਕਲਾਸ ਦੇ ਵਿੱਚ ਫੇਕ ਸਟੂਡੈਂਟਸ ਹੈਗੇ ਆ। 50%? 50%, ਹਨਾ। ਤੇ ਮਤਲਬ ਕਿਉਂਕਿ ਹੁਣ ਬਹੁਤੀਆਂ, ਜਿੱਦਾਂ ਤੁਸੀਂ ਪਹਿਲਾਂ ਦੱਸਿਆ ਵੀ ਆਨਲਾਈਨ ਕਲਾਸਾਂ ਬਹੁਤ ਆ। ਹਾਂਜੀ, ਇਹ ਹੈ ਆਨਲਾਈਨ ਦੇ ਵਿੱਚ। ਇਨ ਪਰਸਨ ਦੀ ਗੱਲ ਕਰਦੇ, ਕੋਵਿਡ ਦੇ ਬਾਅਦ 'ਚ ਇਹ ਕੰਮ ਸ਼ੁਰੂ ਹੋਇਆ। ਤੇ ਫੋਰ ਐਗਜ਼ਾਮਪਲ ਜਿੱਦਾਂ ਹੁਣ ਮੈਂ ਇੱਕ ਅੰਕੜੇ ਦੇ ਹਿਸਾਬ ਦੇ ਨਾਲ ਜਿਹੜਾ ਐਡ ਸੋਰਸ ਹੈਗਾ ਆ, ਉਹ ਜਿਹੜਾ ਆਪਣੇ 2024 ਦੇ ਵਿੱਚ ਸਕੈਮਰਸ ਨੇ $30 ਮਿਲੀਅਨ ਦਾ ਫਰਾਡ ਕੀਤਾ। ਵਾਓ, $30 ਮਿਲੀਅਨ। $30 ਮਿਲੀਅਨ ਦਾ। ਤੇ ਜਿਹੜਾ ਹੁਣ ਪ੍ਰੀ ਮੱਚ, ਸੋ ਇਹ ਬਹੁਤ ਬਹੁਤ ਵੱਡੀ ਗੱਲ ਹੈਗੀ ਆ ਕਿ ਬੌਟਸ ਹੈਗੇ ਆ, ਉਹ ਆਪਣੀ ਆਈਡੀਜ਼ ਕ੍ਰੀਏਟ ਕਰਕੇ ਤੇ ਉਹ ਫਿਰ ਆਪਣੀ ਫਾਈਨੈਂਸ਼ੀਅਲ ਏਡ ਐਪਲੀਕੇਸ਼ਨਸ ਭਰ ਲੈਂਦੇ, ਫਿਰ ਉਹਨਾਂ ਦੇ ਚੈੱਕ ਮੇਲ ਹੋ ਜਾਂਦੇ, ਬਸ ਉਸ ਤੋਂ ਬਾਅਦ ਤਾਂ ਉਹਨਾਂ ਦਾ ਕੰਮ ਸਰ ਜਾਂਦਾ। ਤੇ ਫਿਰ ਇਸ ਸਿਸਟਮ ਨੂੰ ਚੈੱਕ ਕਿੱਦਾਂ ਕੀਤਾ ਹੁਣ ਜਾ ਰਿਹਾ? ਕੀ ਕੋਈ ਇਹਨਾਂ ਨੇ ਸਿਸਟਮ, ਵੈਰੀਫਿਕੇਸ਼ਨ ਸਿਸਟਮ ਸਟਰੈਂਥਨ ਕਰ ਰਹੇ ਆ ਇਹਦੇ ਵਿੱਚ ਕਿੱਦਾਂ? ਹਾਂਜੀ, ਹੁਣ ਇਸ ਵੇਲੇ ਜਿੱਦਾਂ ਹੁਣ ਆਪਣੇ ਕੈਲੀਫੋਰਨੀਆ ਕਮਿਊਨਿਟੀ ਕਾਲਜਿਸ ਦੇ ਨਵੇਂ ਉਹਨਾਂ ਦੇ ਹਿਸਾਬ ਦੇ ਨਾਲ ਵੀ ਉਹਨਾਂ ਨੂੰ ਵੈਰੀਫਾਈ ਕਰਨੀ ਪੈਣੀ ਆ ਤੁਹਾਡੀ ID। ਉਹਦੇ ਵਿੱਚ ਦੋ ਤਿੰਨ ਤਰੀਕੇ ਹੈਗੇ ਆ। ਪਹਿਲਾ ਤਾਂ ਹੈਗਾ ਉਹਨਾਂ ਨੇ ਕੈਲੀਫੋਰਨੀਅਨ DMV ਵਾਲਟ ਦਾ ਜਿਹੜਾ ਹੈਗਾ ਕਈਆਂ ਦੀ, ਉਹ ਜਿਹੜੀਆਂ ਡਿਜੀਟਲ ਵੇ ਆਫ ਵੈਰੀਫਾਈਂਗ ID, ਇੱਕ ਇਹ ਕਰਨਾ ਪੈਣਾ। ਇੱਕ ਹੈਗੀ ਆ ID Me ਜਾਂ E-Verify। ਤੇ ਜੇ ਉਹ ਨਾ ਹੋਵੇ ਤੁਹਾਨੂੰ ਫਿਰ ਇਨ ਪਰਸਨ ਜਾ ਕੇ ਤੁਹਾਨੂੰ ਆਪਣੀ ਉਹ ID ਤੁਹਾਡੇ ਕਾਲਜ ਦੇ ਵਿੱਚ ਤੁਸੀਂ ਦਿਖਾ ਕੇ ਕਰ ਸਕਦੇ ਆ। ਇਹ ਬਹੁਤ ਵੱਡਾ, ਇਹ ਦੋਨਾਂ ਦੇ ਲਈ ਐਪਲੀਕੇਬਲ ਆ, ਆਨਲਾਈਨ ਕਲਾਸਾਂ ਵਾਲਿਆਂ ਲਈ ਵੀ ਤੇ ਇਨ ਪਰਸਨ ਲਈ ਵੀ? ਹਾਂਜੀ, ਖਾਸ ਕਰ ਤਾਂ ਆਨਲਾਈਨ ਦੇ ਲਈ। ਤੇ ਬਾਕੀ ਹਾਂਜੀ, ਜਦੋਂ ਤੁਸੀਂ ਅਪਲਾਈ ਕਰਦੇ ਆ, ਯੂ ਹੈਵ ਟੂ ਵੈਰੀਫਾਈ ਦੈਟ ਯੂ ਆਰ ਪਰਸਨ, ਵੀ ਤੁਸੀਂ ਇੱਕ ਪਰਸਨ ਹੈਗੇ ਆ, ਰੋਬੋਟ ਨਹੀਂ, ਇੱਕ ਬੌਟ ਨਹੀਂ ਹੈਗੇ। ਸੋ ਬਹੁਤ ਵੱਡੀ ਸਾਡੇ ਲਈ ਬਹੁਤ ਪੰਗੇ ਆ ਜੀ ਇਹ, ਜਿਹੜਾ ਆਪਣੇ ਸਟੂਡੈਂਟਸ ਦੀ ਉਹ ਲੈ ਕੇ ਤੇ ਬਾਕੀ ਸਟੂਡੈਂਟਸ ਨੂੰ ਨਹੀਂ ਮਿਲਦੀ। ਸਾਨੂੰ ਇਹ ਵੀ ਨਹੀਂ ਪਤਾ ਇਹ ਹੈ ਕਿਹੜੇ ਮੁਲਕ ਦੇ ਵਿੱਚ ਕਿੱਦਾਂ ਬੈਠੇ, ਹਨਾ। ਸੋ ਕਈ ਤਾਂ ਬਾਹਰੋਂ ਸਟੇਟ ਤੋਂ ਕਰੀ ਜਾਂਦੇ ਆ। ਸੋ ਇਟ ਇਜ਼ ਅ ਬਿਗ ਪ੍ਰੋਬਲਮ। ਬਟ ਅਸੀਂ ਸਾਰੇ ਲੱਗੇ ਹੋਏ ਸਾਡੇ ਜਿਹੜੇ ਸਿਸਟਮ ਵੱਲੋਂ ਕਿੱਦਾਂ ਇਸ ਨੂੰ ਮਿਟੀਗੇਟ ਕਰਨਾ। ਤੇ ਹੁਣ ਅਕਤੂਬਰ ਦੇ ਵਿੱਚ ਉਹ ਮੈਂਡੇਟੋਰੀ ਹੋ ਜਾਣੀ ਆ। ਤੇ ਅਸੀਂ ਪਹਿਲਾਂ ਤਾਂ 11 ਤਰੀਕ ਨੂੰ ਸ਼ੁਰੂ ਕਰਨੀ ਸੀ, ਪਰ ਸਮੈਸਟਰ ਦੇ ਸਟਾਰਟ ਕਰਕੇ ਕਿਸੇ ਉਹਨਾਂ ਨੇ ਫਿਰ ਅੱਗੇ ਪੋਸਟਪੋਨ ਕਰਤੀ। ਤੇ ਹਾਂਜੀ, ਪਰ ਹੁਣ ਗਾਹਾਂ ਐਜ਼ ਏ ਅਕਤੂਬਰ ਦੇ ਵਿੱਚ ਇਸ ਮੈਂਡੇਟੋਰੀ ਟੂ ਵੈਰੀਫਾਈ ਜਿਹੜੀ ਤੁਹਾਡੀਆਂ ID ਹੈਗੀ ਆ, ਜਿਹੜੇ ਇੱਕ ਦੋ ਮੈਂ ਸਿਸਟਮ ਦੱਸੇ ਉਹਨਾਂ ਦੇ ਥਰੂ। ਅੱਛਾ, ਵੀ ਇਹ ਹੁਣ ਵੈਰੀਫਿਕੇਸ਼ਨ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਆ।
ਇਹ ਗੁਰਮਿੰਦਰ ਜੀ, ਜਿਹੜਾ ਤੁਸੀਂ 30 ਮਿਲੀਅਨ ਦਾ ਦੱਸਿਆ ਸੀਗਾ ਚੂਨਾ ਲਾਇਆ, ਇਹ ਸਿਰਫ ਤੁਹਾਡੇ ਕਾਊਂਟੀ ਵਾਲੇ ਪਾਸੇ ਆ ਜਾਂ ਓਵਰਆਲ ਕੈਲੀਫੋਰਨੀਆ ਨੂੰ ਲੱਗਾ ਨਹੀਂ, ਸੀਗਾ? ਆਪਣੇ ਕਮਿਊਨਿਟੀ ਕਾਲਜਸ ਦੀ ਮੈਂ ਗੱਲ ਕਰ ਰਿਹਾ ਜਿਹੜੇ ਤੇ 120 ਪਲੱਸ ਜਿਹੜੇ ਕਾਲਜਸ ਹਾਂਜੀ ਆ ਗਏ, ਹਾਂਜੀ ਹਾਂਜੀ ਇਹਦਾ ਮਤਲਬ ਬਾਕੀ ਥਾਵਾਂ ਤੇ ਵੀ ਚੱਲਦਾ ਹੀ ਹੋਣਾ ਹੈ ਇਹ ਤਾਂ। ਮੈਂ ਕਿਹਾ ਜੀ ਬਹੁਤ ਇਹ ਵੱਡਾ ਕੰਮ ਆ। ਇਹ ਸਾਡੇ ਨਹੀਂ, ਸਾਰੇ ਅਮਰੀਕਾ ਦੇ ਵਿੱਚ ਹੀ ਹੋਣਾ, ਮੈਂ ਕਹਿੰਦਾ ਬਾਹਰਲੇ ਮੁਲਕਾਂ ਦੇ ਵਿੱਚ ਵੀ ਹੋਣਾ। ਮਿਲੀਅਨਸ ਤੋਂ ਬਿਲੀਅਨਸ ਆਫ ਡਾਲਰ ਲੂਜ਼ ਕਰ ਰਹੇ ਆ ਜਿਹੜੇ ਵਰਦੀ ਸਟੂਡੈਂਟ, ਉਹਨਾਂ ਨੂੰ ਮਿਲ ਨਹੀਂ ਰਿਹਾ। ਜੀ ਜੀ ਜੀ, ਇਹ ਬਹੁਤ ਹਾਂਜੀ ਬਹੁਤ ਵੱਡਾ ਇਹ ਸਕੈਮ ਚੱਲ ਰਿਹਾ ਆ। ਤੇ ਮੈਂ ਇਹ ਕਹੂੰਗਾ ਕਿ ਆਪਣੇ ਸਾਰੇ ਸਰੋਤਿਆਂ ਨੂੰ ਮੈਂ ਇਹ ਵੀ ਕਹੂੰਗਾ ਕਿ ਤੁਸੀਂ ਇਹ ਸਾਡਾ ਲਿਮਿਟਡ ਐਜੂਕੇਸ਼ਨ ਦੇ ਵਿੱਚ ਨਹੀਂ, ਕੋਈ ਵੀ ਫੀਲਡ ਨਹੀਂ ਹੈਗਾ ਜਿਹੜਾ ਆਪਣੇ AI ਤੋਂ ਵਾਂਝਾ ਨਾ ਰਿਹਾ ਹੋਵੇ। ਤੁਹਾਡੇ ਆਪਣੇ ਜਿਹੜੇ ਸੀਨੀਅਰ ਸਿਟੀਜ਼ਨ ਦਾ ਸਕੈਮ ਬਹੁਤ ਵੱਡੀ ਗੱਲ ਹੈਗੀ ਆ, ਤੁਹਾਡੀ ID ਥੈਫਟ ਦੀ ਬਹੁਤ ਵੱਡੀ ਗੱਲ ਹੈਗੀ ਆ। ਤੇ ਦਿਸ ਆਪਣਾ ਖਿਆਲ ਰੱਖਿਆ ਕਰੋ, ਆਪਣੇ ਜਿਹੜੇ ਬੈਂਕ ਅਕਾਊਂਟਸ ਵਗੈਰਾ ਹੈਗੇ ਆ ਜਿੱਦਾਂ ਵੀ ਉਹਨੂੰ ਮੋਨੀਟਰ ਕਰਿਆ ਕਰੋ। ਆਪਣੇ ਜਿਹੜੇ ਇੱਕ ਹੋਰ ਮੈਡੀਕਲ ਦਾ ਇਸ ਵੇਲੇ ਵਨ ਆਫ ਦਾ ਨੰਬਰ 1 ਫਰਾਡਸ ਹੈਗਾ ਮੈਡੀਕਲ ਦਾ, ਹੈਲਥ ਕੇਅਰ ਦਾ। ਬਹੁਤ ਜ਼ਿਆਦਾ ਚੋਰੀਆਂ ਹੋ ਰਹੀਆਂ ਉਹਦੇ ਵਿੱਚ ਵੀ, ਫੇਕ ਅਕਾਊਂਟ ਬਣਾ ਕੇ ਤੁਸੀਂ ਮੈਡੀਕਲ ਪ੍ਰਿਸਕ੍ਰਿਪਸ਼ਨ ਵਗੈਰਾ ਸਭ ਕੁਝ, ਉਹਦਾ ਹੀ ਬਹੁਤ ਵੱਡਾ ਐਥਲੀਟ ਸਕੈਮ ਹੈਗਾ। ਹਾਂਜੀ, ਇਹ ਬਹੁਤ ਚੀਜ਼ਾਂ ਜਿਹੜੀਆਂ ਫੜ ਵੀ ਜਿਹੜੀਆਂ ਇਸ ਦੇ ਵਿੱਚ ਹੋ ਰਹੀਆਂ ਜੀ। ਇਸੇ ਦੇ ਵਿੱਚ ਇੱਕ ਗੱਲ ਮੈਂ ਹੁਣ ਕਰਨਾ ਚਾਹੁੰਦਾ ਆ। ਇੱਕ ਰੀਸੈਂਟਲੀ ਨਾ ਬਰਕਲੀ ਦੀ ਯੂਨੀਵਰਸਿਟੀ ਦੀ ਇੱਕ ਪ੍ਰੋਫੈਸਰ ਆ, ਉਹਨੇ ਚਿੰਤਾ ਜਿਹੜੀ ਉਹ ਪ੍ਰਗਟਾਈ ਆ ਜੀ ਮੈਥ ਦੇ ਸਕੋਰਸ ਨੂੰ ਲੈ ਕੇ। ਕਹਿੰਦੀ ਵੀ ਕੈਲਕੂਲਸ ਦੀ ਕਲਾਸ ਸੀਗੀ ਤੇ ਉਹਦੇ ਵਿੱਚ ਮੈਨੂੰ ਹੁਣ ਨਿਆਣਿਆਂ ਨੂੰ ਕਾਲਜ ਦੇ ਵਿੱਚ ਵੀ ਹੁਣ ਬੇਸਿਕ ਮੈਥ ਸਿਖਾਉਣਾ ਪੈ ਰਿਹਾ ਸੀਗਾ, ਕਿਉਂਕਿ ਉਹਨਾਂ ਨੂੰ ਉਹ ਸਮਝ ਨਹੀਂ ਸੀਗੀ। ਸੋ ਇਹ ਕੀ ਮਤਲਬ ਹੈ ਸਿਸਟਮ ਬਾਰੇ, ਕੀ ਜਿਹੜਾ ਇਹ ਚੀਜ਼ ਜਿਹੜੀ ਉਹ ਦੱਸ ਹੋ ਰਹੀ ਹੈ, ਕੀ ਪ੍ਰਭਾਵ ਆ, ਕੀ ਕਾਰਨ ਆ ਵੀ ਜਿਹੜੇ ਨਿਆਣੇ ਆ ਮੈਥ ਦੇ ਵਿੱਚ ਇੰਨੇ ਵੀਕ ਜਿਹੜੇ ਉਹ ਹੁੰਦੇ ਜਾ ਰਹੇ? ਸੋ ਅਗੇਨ ਇੱਕ ਤਾਂ ਕਾਰਨ ਸਿੰਪਲੀ ਇਹੀ ਹੈ ਕਿ ਆਪਾਂ ਟੂਲਸ ਯੂਜ਼ ਕਰਨ ਲੱਗ ਪਏ ਆਪਣੇ ਗ੍ਰੇਡ ਲੈਣ ਦੇ ਲਈ, ਨਾ ਕਿ ਅਸੀਂ ਆਪਣੇ ਆਪ ਨੂੰ ਆਪਣੇ ਦਿਮਾਗ ਨੂੰ ਯੂਜ਼ ਕਰਦੇ ਹਾਂ। ਸਿੰਪਲੀ ਦੈਟਸ ਦ ਮੇਨ ਰੀਜ਼ਨ। ਪਰ ਵਿੱਚ ਫਿਰ ਜਿਹੜੇ ਕਈ ਵਾਰੀ ਆਪਣੇ ਜ਼ਿਆਦਾ ਰਿਸਰਚਰ ਹੁੰਦੇ, ਫਿਰ ਉਹਨਾਂ ਨੂੰ ਹਰੇਕ ਪੱਖੋਂ ਦੇਖਣਾ ਹੁੰਦਾ ਹੈ ਕਿ ਕਿਉਂ ਕਰਦੇ ਆ। ਕੋਈ ਤੇ ਵੱਖੋ ਵੱਖਰੇ ਆਪਣੇ ਓਪੀਨੀਅਨਸ ਹੈਗੇ ਆ। ਕੋਈ ਕਹਿੰਦਾ ਜੀ ਅਸੀਂ ਅਸਾਈਨਮੈਂਟ ਸਾਡੀਆਂ ਬਹੁਤ ਹਾਰਡ ਆ, ਜਾਂ ਆਪਾਂ ਨੂੰ ਗ੍ਰੇਡਿੰਗ ਸਿਸਟਮ ਚੇਂਜ ਕਰਨਾ ਚਾਹੀਦਾ, ਵੀ ਬੱਚੇ ਡੀਮੋਟੀਵੇਟ ਹੋ ਜਾਂਦੇ ਆ। ਸੋ ਆਪਣੀਆਂ ਫਿਲਾਸਫੀ ਹੈਗੀਆਂ, ਕੋਈ ਇੱਕ ਰਾਏ ਤਾਂ ਇਹਨਾਂ ਗੱਲਾਂ ਦੇ ਵਿੱਚ ਹੈ ਨਹੀਂ। ਬਟ ਸਿੰਪਲੀ ਪੁੱਟ ਵੀ ਜਿਹੜੇ ਆਪਾਂ ਸਟੂਡੈਂਟਸ ਹੈਗੇ ਆ ਜਾਂ ਕੋਈ ਵੀ ਆ, ਉਹਨਾਂ ਨੇ ਈਜ਼ੀ ਵੇ ਪਹਿਲਾਂ ਦੇਖਣਾ ਆ। ਬਾਕੀ AI ਐਜ਼ ਅ ਟੈਕਨੋਲੋਜੀ, ਉਹਦੇ ਵਿੱਚ ਚੰਗੇ ਵੀ ਪੱਖ ਹੈਗੇ ਆ, ਮਾੜੇ ਵੀ ਹੈਗੇ ਆ। ਪਰ ਮੈਂ ਕਹੂੰਗਾ ਵੀ ਜਿੰਨਾ ਤੁਸੀਂ ਆਪਣੀ ਛੋਟੀ ਉਮਰ ਦੇ ਬੱਚਿਆਂ ਨੂੰ AI ਤੋਂ ਪਰੇ ਰੱਖੋ, ਉਨਾ ਹੀ ਵਧੀਆ ਆ। ਕਿਉਂਕਿ ਇੱਕ ਮੈਨੂੰ ਹੁਣ ਐਗਜ਼ੈਕਟ ਕੋਡ ਦਾ ਨਹੀਂ ਪਤਾ, ਵੀ ਤੁਸੀਂ ਤੁਹਾਡੀ ਜਿਹੜੀ ਆਪਣੀ ਕ੍ਰਿਟੀਕਲ ਥਿੰਕਿੰਗ ਜੇ ਤੁਸੀਂ ਕਿਸੇ ਹੋਰ ਦੇ ਹਵਾਲੇ ਕਰ ਦਿੱਤੀ ਤੇ ਤੁਸੀਂ ਪ੍ਰੀਟੀ ਮਚ ਤੁਹਾਡੀ ਸਟੂਪਿਡ, ਮਤਲਬ ਆਈ ਡੋਨਟ ਨੋ ਇਫ ਦ ਰਾਈਟ ਵਰਡ, ਵੀ ਤੁਹਾਡਾ ਦਿਮਾਗ ਤੁਸੀਂ ਆਪਣੇ ਆਪ ਨੂੰ ਕਿਸੇ ਨੂੰ ਦੇ ਦਿੱਤਾ, ਤੁਹਾਡੇ ਕੋਲ ਰਿਹਾ ਹੀ ਕੁਝ ਨਹੀਂ, ਹੈ ਨਾ। ਸੋ ਅਸੀਂ ਇਸ ਮਾਹੌਲ ਦੇ ਵਿੱਚ ਜਾ ਰਹੇ ਹਾਂ। ਪਰ ਮੈਂ ਇੱਕ ਗੱਲ ਕਹੂੰਗਾ, ਜਿਹਦਾ ਰਾਜ ਕੁਐਸਚਨ ਕੀਤਾ ਸੀਗਾ ਮੈਥ ਦਾ, ਹੈ ਨਾ। ਸੋ ਜੇ ਮੇਰੇ ਪਰਸਨਲ ਓਪੀਨੀਅਨ ਹੈਗਾ ਕਿ ਇਹ ਮੈਥ ਇਕੱਲੇ ਦੀ ਗੱਲ ਨਹੀਂ ਹੈਗੀ, ਇਹ ਆਪਣੇ ਹਰੇਕ ਹੀ ਸਬਜੈਕਟ ਦੀ ਗੱਲ ਹੈਗੀ ਆ। ਪਰ ਮੈਥ ਹਾਈਲਾਈਟ ਤਾਂ ਹੋ ਜਾਂਦਾ ਹੈ ਕਿਉਂਕਿ ਮੈਥ ਦੀ ਮੈਜ਼ਰਮੈਂਟ ਹੁੰਦੀ ਹੈ ਇੰਗਲਿਸ਼ ਤੇ ਮੈਥ। ਸੋ ਮੈਂ ਕਹੂੰਗਾ ਤੁਸੀਂ ਆਪਣੇ ਬੱਚਿਆਂ ਨੂੰ, ਅੱਜ ਮੈਂ ਕਹੂੰਗਾ ਤੁਸੀਂ ਆਮ ਜੇ ਸੈਂਪਲ ਲੈ ਲਈਏ, ਮੈਂ ਕਹੂੰਗਾ 10 ਪੇਰੈਂਟਸ ਆਪਣੇ ਬੱਚਿਆਂ ਨੂੰ ਤੁਸੀਂ ਜਿਓਗ੍ਰਾਫੀ ਬਾਰੇ ਪੁੱਛ ਲਓ, ਮੈਨੂੰ ਦੱਸੋ ਕਿਹੜੇ ਕਿੰਨੇ ਕੰਟੀਨੈਂਟ ਹੈਗੇ ਆ, ਜਾਂ ਕਿਹੜੇ ਮੁਲਕ ਆ, ਮੁਲਕ ਕਿੱਥੇ ਆ, ਉਹਨੂੰ ਨਹੀਂ ਪਤਾ ਲੱਗਣਾ। ਤੁਸੀਂ ਪੋਲੀਟੀਕਲ ਸਾਇੰਸ ਦੀ ਗੱਲ ਕਰ ਲਓ, ਉਹਨਾਂ ਨੂੰ ਇਹ ਨਹੀਂ ਪਤਾ ਕਿ ਆਪਣੀ ਲੈਜਿਸਲੇਟਿਵ ਤੇ ਆਪਣਾ ਉਹਨਾਂ ਨੂੰ ਨਹੀਂ ਪਤਾ, ਕਿਉਂਕਿ ਉਸ ਮੈਥ ਦੀ ਗੱਲ ਤਾਂ ਹਮੇਸ਼ਾ ਤਾਂ ਆ ਜਾਂਦੀ ਕਿਉਂਕਿ ਅਸੀਂ ਉਹ ਮੈਥ ਤੇ ਇੰਗਲਿਸ਼ ਨੂੰ ਮੇਜਰ ਕਰਦੇ ਹਾਂ। ਬਾਕੀ ਸਾਇੰਸਿਸ ਤਾਂ ਕੋਈ ਵੀ ਸਬਜੈਕਟ ਸਾਇੰਸ ਦਾ ਹੈਗਾ ਆ, ਉਹ ਤੁਹਾਨੂੰ ਪ੍ਰੈਕਟਿਸ ਕਰਨੀ ਹੀ ਪੈਣੀ ਆ। ਇਟਸ ਨਾਟ that you need to be smart, but you need to be very disciplined, ਹੈ ਨਾ। ਤੇ ਸਾਇੰਸ ਦੇ ਵਿੱਚ ਕੋਈ ਵੀ ਸਬਜੈਕਟ ਆ, ਤੁਸੀਂ ਉਹਨੂੰ ਭੁੱਲ ਨਹੀਂ ਸਕਦੇ। ਜੇ ਤੁਸੀਂ ਹੁਣ ਸਬਟਰੈਕਸ਼ਨ ਐਡੀਸ਼ਨ ਕੀਤੀ ਆ, ਤੁਸੀਂ ਉਹਨੂੰ ਭੁੱਲ ਨਹੀਂ ਸਕਦੇ। ਤੁਹਾਨੂੰ ਗਾ ਮਲਟੀਪਲੀਕੇਸ਼ਨ ਟੇਬਲ ਤੁਸੀਂ ਭੁੱਲ ਨਹੀਂ ਸਕਦੇ। ਬਾਕੀ ਜਿਹੜੇ ਸਬਜੈਕਟ ਆ, ਉਹ ਤੁਸੀਂ ਉਹਨੂੰ ਭੁੱਲ ਕੇ ਵੀ ਤੁਹਾਡਾ ਫਰਕ ਨਹੀਂ ਪੈਂਦਾ। ਪਰ ਇਹ these are all sequential learning processes, ਤੁਹਾਨੂੰ ਯਾਦ ਕਰਨੇ ਪੈਂਦੇ ਆ। ਕੋਗਨੀਟਿਵ ਡਿਕਲਾਈਨ ਤੇ ਕੋਗਨੀਟਿਵ ਡਿਸੋਨੈਂਸ ਦੇ ਨਾਲ AI ਬਹੁਤ ਜ਼ਿਆਦਾ ਇਸ ਨੂੰ ਫਿਊਲ ਕਰ ਰਹੀ ਆ, ਤੇ ਆਪਾਂ ਨੂੰ ਧਿਆਨ ਜਿਹੜਾ ਇਸ ਦੇ ਉੱਤੇ ਰੱਖਣਾ ਚਾਹੀਦਾ ਆ। ਤੇ ਬੱਚਿਆਂ ਦਾ ਬ੍ਰੇਨ ਕ੍ਰੀਏਟਿਵ ਰਵੇ, ਤਾਜ਼ਾ ਰਵੇ, ਤਰੋ ਤਾਜ਼ਾ ਰਵੇ, ਇਸ ਦੇ ਉੱਤੇ ਆਪ ਵੀ ਆਪਾਂ ਨੂੰ ਫੋਕਸ ਜਿਹੜਾ ਉਹ ਕਰਨਾ ਪੈਣਾ। ਵੱਡੀ ਗੱਲ ਤੇ ਇਹ ਆ ਗੁਰਮਿੰਦਰ ਸਿੰਘ ਜੀ, ਵੀ ਆਪ ਆਪਣਾ ਨਿਆਣਿਆਂ ਨੂੰ ਦਿਖਾਉਣਾ ਵੀ ਪੈਣਾ ਵੀ ਤੁਸੀਂ ਵੀ ਫੋਨ ਤੋਂ ਬਗੈਰ, AI ਤੋਂ ਬਗੈਰ ਰਹਿ ਸਕਦੇ ਆ, ਤਾਂ ਹੀ ਉਹਨਾਂ ਨੇ ਫੋਲੋ ਕਰਨਾ ਹੈ ਤੁਹਾਨੂੰ। ਸੋ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਹੈਗਾ। ਜਾਂਦੇ ਬਿਫੋਰ ਯੂ ਲੀਵ, ਐਨੀਥਿੰਗ ਐਲਸ ਤੁਸੀਂ ਦੱਸਣਾ ਚਾਹੁੰਦੇ ਆ ਬੈਕ ਟੂ ਸਕੂਲ ਦੇ ਲਈ? ਵੀ ਹੁਣ ਕਾਲਜਿਸ ਸ਼ੁਰੂ ਆ, ਸਕੂਲ ਸ਼ੁਰੂ ਆ,
anything else you want to add on? ਹਾਂਜੀ, ਮੈਂ ਤਾਂ ਆਪਣੇ ਸਟੂਡੈਂਟਸ ਨੂੰ ਇਹੀ ਕਹੂੰਗਾ ਵੀ ਗੁੱਡ ਸਟਾਰਟ ਇਜ਼ ਹਾਫ ਵਿਨ। ਤੁਸੀਂ ਆਪਣੇ ਜਾ ਕੇ ਸਾਰੀਆਂ ਕਲਾਸਿਸ ਅਟੈਂਡ ਕਰੋ, ਡਿਵੈਲਪ ਗੁੱਡ ਲਰਨਿੰਗ ਔਰ ਸਟੱਡਿੰਗ ਹੈਬਿਟਸ, ਹੈ ਨਾ। ਇਟ ਕੁਡ ਬੀ ਐਜ਼ ਸਿੰਪਲੀ ਐਜ਼ ਜੇ ਤੁਸੀਂ ਪਤਾ ਹੈ ਕਿ ਮੇਰੀ ਅੱਜ ਕਲਾਸ ਦੇ ਵਿੱਚ ਮੈਂ ਆਹ ਪੜ੍ਹਾਈ ਕਰਨੀ ਆ ਜਾਂ ਨੈਕਸਟ ਚੈਪਟਰ, ਉਹ ਮਾੜਾ ਜਿਹਾ ਤੁਸੀਂ ਚੈਪਟਰ ਨੂੰ ਕਿਤਾਬ ਖੋਲ੍ਹ ਕੇ ਜਾਂ ਤੁਸੀਂ ਆਨਲਾਈਨ ਉਹਨੂੰ ਮਾੜਾ ਜਿਹਾ ਗਲੈਂਸ ਕਰ ਲਓ। ਉਸ ਤੋਂ ਬਾਅਦ ਤੁਹਾਡਾ ਮਾਈਂਡ ਸੈਟ ਬਣ ਜਾਂਦਾ। ਸੋ ਅਗੇਨ ਇਹ ਗੱਲਾਂ ਅਸੀਂ ਬਹੁਤੀਆਂ ਤਾਬਿਆ ਨਹੀਂ ਦਿੰਦੇ, ਕਿਉਂਕਿ ਜਵਾਨੀ ਦੇ ਵਿੱਚ ਸਾਨੂੰ ਚੇਤਾ ਰਹਿੰਦਾ ਬਈ ਗੈਟ ਇਨਫ ਸਲੀਪ, ਹੈਲਥੀ, ਮਾੜਾ ਜਿਹਾ ਤੁਸੀਂ ਜੇ ਸੁੱਤੇ ਨਹੀਂ ਹੈਗੇ, ਤੁਸੀਂ ਕਲਾਸ ਦੇ ਵਿੱਚ ਡਿਸਟਰੈਕਟ ਰਹਿਣਾ। ਜੇ ਤੁਸੀਂ 12-1 ਵਜੇ ਤਾਈਂ ਜਾ ਕੇ ਜੇ ਤੁਸੀਂ ਕਹੋ ਮੈਂ ਸਵੇਰੇ 8 ਵਜੇ ਕਾਲਜ ਜਾ ਕੇ ਪੜ੍ਹਾਈ ਕਰਨੀ, ਉਹ ਤੁਹਾਡਾ ਬਹੁਤ ਔਖਾ ਹੋਣਾ। ਔਖਾ ਹੈ। ਤੇ We've been through this. ਯੈਸ, we've been through this। ਤੇ ਬਾਕੀ ਤੁਸੀਂ ਕੋਈ ਵੀ ਰਿਸੋਰਸਿਸ ਹੈਗਾ ਕਾਲਜ, ਉਹਦਾ ਤੁਹਾਡੇ ਲਈ ਹੈਗਾ, ਉਹਦਾ ਫਾਇਦਾ ਲਾਓ। ਜੇ ਤੁਸੀਂ ਪੜ੍ਹਾਈ ਦੇ ਵਿੱਚ ਕਿਸੇ ਵੀ ਕਲਾਸ ਦੇ ਵਿੱਚ ਪਿੱਛੇ ਤੁਹਾਨੂੰ ਲੱਗਦਾ ਆ, ਤੁਸੀਂ ਉਹਨੂੰ ਵੇਟ ਨਾ ਕਰੋ ਵੀ ਮੈਂ ਕੋਈ ਗੱਲ ਨਹੀਂ ਇੱਕ ਰਾਤ ਪਹਿਲਾਂ ਮੈਂ ਪੜ੍ਹ ਲੂੰਗਾ, ਨਹੀਂ ਹੋਣਾ ਤੁਹਾਡੇ ਕੋਲੋਂ। ਤੇ ਤੁਸੀਂ ਜਾ ਕੇ ਆਪਣੇ ਕਾਉਂਸਲਰਸ ਦੇ ਨਾਲ ਮਿਲੋ ਤੇ ਨਾਲੇ ਆਪਣੇ ਟਿਊਟਰਿੰਗ ਸੈਂਟਰ ਦੇ ਵਿੱਚ ਜਾਓ। ਤੇ ਬਾਕੀ ਇੱਕ ਹੋਰ ਕਹੂੰਗਾ ਕਿ ਜਿਹੜਾ ਬਹੁਤ ਇੰਪੋਰਟੈਂਟ ਚੀਜ਼ ਹੈਗੀ ਹੈ ਕਿ ਬਿਲਡ ਅ ਸੋਸ਼ਲ ਸਰਕਲ ਆਪਣਾ ਕਾਲਜ ਦੇ ਵਿੱਚ। ਜਿਹੜੀਆਂ ਕਾਲਜ ਦੇ ਵਿੱਚ ਇਵੈਂਟਸ ਹੁੰਦੀਆਂ, ਕਰੀਅਰ ਫੇਅਰ ਤੁਸੀਂ ਅਟੈਂਡ ਕਰੋ, ਆਪਣੇ ਇੰਟਰਨਸ਼ਿਪਸ ਦੀਆਂ ਆਪਰਚੁਨਿਟੀਜ਼ ਹੈਗੀਆਂ ਆ, ਉਹ ਤੁਸੀਂ ਜ਼ਰੂਰ ਲਾਓ। ਬਾਕੀ ਕਈ ਕਾਲਜ ਪ੍ਰੋਗਰਾਮਸ ਹੈਗੇ ਆ, ਤੁਹਾਨੂੰ ਉਹ ਟੂਰ ਦਿੰਦੇ ਆ, ਟ੍ਰਿਪਸ ਦਿੰਦੇ ਆ। ਮੇਕ ਸ਼ੋਰ ਦੈਟ ਤੁਸੀਂ ਸਾਰੇ ਰਿਸੋਰਸਿਸ ਦਾ ਫਾਇਦਾ ਲਾਓ, ਕਿਉਂਕਿ ਇਹ ਕੰਮ ਜਿਹੜੇ ਤੁਸੀਂ ਕਾਲਜ ਤੋਂ ਬਾਹਰ ਹੋ ਗਏ, ਤੁਸੀਂ ਮਗਰੋਂ ਨਹੀਂ ਕਹਿਣਾ ਆਈ ਵਿਸ਼ ਆਈ ਕੁਡ ਹੈਵ ਡਨ ਦੈਟ ਵਾਈਲ ਆਈ ਵਾਜ਼ ਇਨ ਕਾਲਜ, ਹੈ ਨਾ। ਆਈ ਵਿਸ਼ ਆਈ ਕੁਡ ਹੈਵ ਗੋਨ ਦੇਅਰ। ਸੋ ਆਪਣੀ ਜਿਹੜੀਆਂ ਉਹ ਵਿਸ਼ ਜੇ ਆਪਾਂ ਬਾਅਦ ਚ ਨਾ ਕਰੀਏ, ਹੁਣੇ ਹੀ ਕਰੀਏ। ਤੁਹਾਨੂੰ ਪਤਾ ਕੀ ਕਰਨਾ, ਤੇ ਬੀ ਡਿਸਪਲਿਨ, ਸੰਗਣਾ ਨਹੀਂ, ਮੇਕ ਅ ਗੁੱਡ ਗਰੁੱਪ। ਤੇ ਆਪਣਾ ਇੱਕ ਕਲਾਸ ਲਈ ਘੱਟੋ ਘੱਟ ਅਵශ්‍ය ਘੰਟਾ ਤਾਂ ਜ਼ਰੂਰ ਪੜ੍ਹੋ। ਘਰ ਜਾ ਕੇ ਤੁਸੀਂ ਪਤਾ ਨਹੀਂ ਹੋਰ ਤੁਹਾਡੀਆਂ ਜ਼ਿੰਮੇਵਾਰੀਆਂ ਹੈਗੀਆਂ, ਪਰ ਜ਼ਿਆਦਾਤਰ ਆਪਣੇ ਬੱਚੇ ਵਿਹਲੇ ਹੋ ਕੇ ਟੀਵੀ ਜਾਂ ਕੰਪਿਊਟਰਾਂ ਦੇ ਬਾਰੇ ਜਾਂ ਰੀਲਾਂ ਜੀਆਂ ਵੱਲ ਧਿਆਨ ਆਪਾਂ ਨਾ ਦਈਏ ਤੇ ਆਪਣੇ ਕਰੀਅਰ ਵੱਲ ਧਿਆਨ ਦਈਏ। ਸਹੀ ਗੱਲ ਹੈ, ਸਹੀ ਗੱਲ ਹੈ, ਬਿਲਕੁਲ ਸਹੀ ਹੈ। ਥੈਂਕ ਯੂ ਗੁਰਵਿੰਦਰ ਸਿੰਘਾ ਜੀ, ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਮਿਲਦੇ ਹਾਂ ਨੈਕਸਟ ਟਾਈਮ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।